ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦੀਨ ਦਰਦ ਦੁਖ ਭੰਜਨਾ ਘਾਟ ਘਾਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਦੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਭਗਤ ਖਜ਼ਾਨਾ ਭਗਤਨ ਕੋ ਦੀਆ, ਨਾਉ ਹਰ ਤਨ ਸਚ ਸੋਏ।
ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ, ਕਨੈ ਨਾ ਕੀਮਤ ਹੋਏ। ਨਾਮ ਧਨ ਮੁਖ ਉਜਲੇ ਹੋਏ, ਹਰ ਪਾਇਆ ਸਚ ਸੋਏ। ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ, ਬਿਨ ਸਬਦੈ ਜਗ ਭੁਲਦਾ ਫਿਰਦਾ, ਦਰਗਹ ਮਿਲੈ ਸਜਾਏ। ਭਗਤ ਖਜ਼ਾਨਾ ਭਗਤਨ ਕੋ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਭਗਤ ਖਜ਼ਾਨਾ ਭਗਤਨ ਕੋ ਦੀਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੋਰਠ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜੋ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ, ਪਰਮਾਤਮਾ ਨੇ ਆਪਣੇ ਪਿਆਰੇ ਭਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਕਿਉਂਕਿ ਜਿਵੇਂ ਮਾਤਾ ਪਿਤਾ ਨੂੰ ਪਤਾ ਹੁੰਦਾ ਹੈ ਕਿ ਬੱਚਾ ਕਿਹੜੀ ਦਾਤ, ਕਿਹੜੀ ਵਸਤੂ ਜਾਂ ਕਿਹੜਾ ਪਦਾਰਥ ਸਾਂਭਣ ਦੇ ਯੋਗ ਹੈ। ਜਿਹੜਾ ਬੱਚਾ ਸਾਧ ਸੰਗਤ ਜੀ ਜਿੰਨੀ ਕੋਈ ਵਸਤੂ ਜਾਂ ਪਦਾਰਥ ਕੋਈ ਸਾਂਭਣ ਦੇ ਯੋਗ ਹੁੰਦਾ, ਮਾਤਾ ਪਿਤਾ ਓਨੀ ਕੁ ਹੀ ਉਸ ਨੂੰ ਸਾਧ ਸੰਗਤ ਜੀ ਉਦਾਰ ਦਿੰਦੇ ਹੈ। ਪ੍ਰਤੱਖ ਵੀ ਜੀਵਨ ਦੇ ਅੰਦਰ ਜੇਕਰ ਕੋਈ ਬੱਚਾ ਬੇਸਮਝ ਹੈ, ਅਜੇ ਸਮਝ ਨਹੀਂ ਹੈ, ਤੇ ਕੋਈ ਵੱਡੀ ਸਾਰੀ ਵਸਤੂ ਨੂੰ ਹੱਥ ਪਾਉਂਦਾ ਕਿ ਮੈਨੂੰ ਇਹ ਮਿਲ ਜਾਵੇ, ਪਰ ਮਾਤਾ ਪਿਤਾ ਨੂੰ ਪਤਾ ਹੁੰਦਾ ਕਿ ਉਹ ਸਾਂਭਣ ਦੇ ਯੋਗ ਅਜੇ ਨਹੀਂ ਹੋਇਆ। ਇਸ ਕਰਕੇ ਉਸ ਨੂੰ ਪਿਆਰ ਦੇ ਨਾਲ ਸਮਝਾਉਂਦੇ ਆ। ਜਾਂ ਸਾਧ ਸੰਗਤ ਜੀ ਕਈ ਵਾਰ ਜਿਹੜਾ ਸਾਂਭਣ ਦੇ ਯੋਗ ਹੋ ਜਾਂਦਾ ਹੈ, ਮਾਤਾ ਪਿਤਾ ਉਸੇ ਨੂੰ ਹੀ ਸਾਧ ਸੰਗਤ ਜੀ ਵਸਤੂ ਜਾਂ ਪਦਾਰਥ ਦੇ ਦਿੰਦੇ ਹਨ। ਇਸੇ ਤਰ੍ਹਾਂ ਹੀ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਜੋ ਕਰਤਾ ਪਰਮੇਸ਼ਰ ਹੈ, ਆਪ ਹੀ ਪਰਮਾਤਮਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ ਹੈ। ਉਹ ਪਰਮੇਸ਼ਰ ਆਪ ਹੀ ਸਰਬ ਜੀਵਾਂ ਦਾ ਮਾਤਾ ਪਿਤਾ ਹੈ। ਔਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮਾਤਮਾ ਭਗਤ ਜਨ ਹਨ, ਤਿਨਾਂ ਨੂੰ ਯੋਗ ਜਾਣ ਕਰਕੇ ਪਰਮਾਤਮਾ ਨੇ ਪ੍ਰੇਮਾ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਐਸਾ ਅਮੋਲਕ ਖਜ਼ਾਨਾ ਹੈ, ਐਸੀ ਇਹ ਅਜਰ ਸ਼ਕਤੀ ਹੈ ਜਿਸ ਨੂੰ ਹਰ ਇੱਕ ਜੀਵ ਜਰ ਨਹੀਂ ਸਕਦਾ। ਕਿਉਂਕਿ ਭਗਤੀ ਦਾ ਪ੍ਰਤਾਪ ਵੀ ਫਿਰ ਜੀਵਨ ਦੇ ਅੰਦਰ ਪਰਮਾਤਮਾ ਦਿੰਦਾ ਹੈ।
ਜਿੱਥੇ ਭਗਤੀ ਦਾ ਖਜ਼ਾਨਾ ਦਿੰਦਾ ਹੈ, ਉੱਥੇ ਭਗਤੀ ਦਾ ਪ੍ਰਤਾਪ, ਰਿੱਧੀਆਂ ਸਿੱਧੀਆਂ ਕਰਾਮਾਤਾਂ ਸਾਰਾ ਕੁਝ ਜੀਵ ਦੇ ਅਧੀਨ ਹੋ ਜਾਂਦਾ ਹੈ। ਪਰ ਉਹਨਾਂ ਸ਼ਕਤੀਆਂ ਨੂੰ, ਅਜਾਦ ਸ਼ਕਤੀਆਂ ਨੂੰ ਜਰ ਕਰਕੇ ਰੱਖਣਾ ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ ਹੋਇਆ ਕਰਦੀ। ਤੋ ਇਸ ਲਈ ਪ੍ਰਮਾਤਮਾ ਜਿਨ੍ਹਾਂ ਨੂੰ ਯੋਗ ਜਾਣਦਾ ਹੈ ਨਾ ਕਿ ਇਹ ਅਜਾਦ ਸ਼ਕਤੀ ਨੂੰ ਜਰ ਕਰਕੇ ਰੱਖ ਸਕਦੇ ਆ, ਪ੍ਰਮਾਤਮਾ ਉਹਨਾਂ ਨੂੰ ਸਾਧ ਸੰਗਤ ਜੀ ਭਗਤੀ ਦਾ ਖਜ਼ਾਨਾ ਦਿੰਦਾ ਹੈ। ਅਜਾਦ ਸ਼ਕਤੀ ਨੂੰ ਜਾਣਨ ਵਾਲਿਆਂ ਨੂੰ ਹੀ ਪ੍ਰਮਾਤਮਾ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ। ਨਹੀਂ ਤਾਂ ਸਾਧ ਸੰਗਤ ਜੀ, ਜਿਵੇਂ ਮਹਾਂਪੁਰਖ ਇਹ ਬਚਨ ਕਰਿਆ ਕਰਦੇ ਕਿ ਦਾਤ ਲੈਣੀ ਸੌਖੀ ਹੈ, ਸਾਂਭਣੀ ਔਖੀ ਹੈ, ਕਿ ਦਾਤ ਨੂੰ ਭਾਵੇਂ ਉਹ ਵੀ ਕਰਮਾਂ ਕਰਕੇ ਹੀ ਪ੍ਰਾਪਤ ਹੁੰਦੀ ਹੈ, ਪਰ ਸਾਧ ਸੰਗਤ ਜੀ ਦਾਤ ਲੈ ਲੈਣੀ ਸੌਖੀ, ਇਹਨੂੰ ਸਾਂਭਣਾ ਔਖਾ ਹੁੰਦਾ। ਇਸੇ ਤਰ੍ਹਾਂ ਜਦੋਂ ਪ੍ਰੇਮਾ ਭਗਤੀ ਦਾ ਖਜ਼ਾਨਾ, ਇਹ ਅਮੋਲਕ ਦਾਤ ਹੈ, ਇਹ ਸਾਧ ਸੰਗਤ ਜੀ ਪ੍ਰਮਾਤਮਾ ਤੋਂ ਦਾਤ ਮੰਗਣੀ ਹੈ। ਜੇ ਜੀਵਨ ਦੇ ਅੰਦਰ ਪ੍ਰਾਪਤ ਹੋ ਗਈ ਹੈ, ਫਿਰ ਇਹਦਾ ਪ੍ਰਤਾਪ ਸਾਂਭਣਾ ਬੜਾ, ਸਾਧ ਸੰਗਤ ਜੀ ਚੱਲਣਾ ਬੜਾ ਔਖਾ ਹੈ। ਪੂਰਬਲੇ ਜਨਮਾਂ ਦੀ ਬਹੁਤ ਜ਼ਿਆਦਾ ਭਗਤੀ ਹੋਵੇ ਸਾਧ ਸੰਗਤ ਜੀ, ਤਾਂ ਕਿਤੇ ਇਹ ਜੀਵਨ ਦੇ ਅੰਦਰ ਦਾਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਹੋਰ ਖਜ਼ਾਨੇ ਤਾਂ ਬਹੁਤ ਸੰਸਾਰ ਭਰ ਦੇ ਅੰਦਰ ਜੀਵਾਂ ਦੇ ਕੋਲ ਹੈ। ਕਿਸੇ ਕੋਲ ਧਨ ਦਾ, ਦੁਨਿਆਵੀ ਧਨ ਦਾ, ਕਿਸੇ ਕੋਲ ਪਦਾਰਥਾਂ ਦਾ, ਕਿੰਨੇ ਕਿੰਨੇ ਸ਼ਾਹੀ ਖਜ਼ਾਨੇ ਹਨ ਸੰਸਾਰ ਭਰ ਦੇ ਜੀਵਾਂ ਦੇ ਕੋਲ। ਪਰ ਪ੍ਰੇਮਾ ਭਗਤੀ ਦਾ ਖਜ਼ਾਨਾ ਮਹਾਰਾਜ ਕਹਿੰਦੇ ਕੇਵਲ ਪ੍ਰਮਾਤਮਾ ਨੇ ਭਗਤਾਂ ਨੂੰ ਦਿੱਤਾ ਹੈ। ਉਹ ਸਾਂਭਣ ਦੇ ਯੋਗ ਹਨ। ਜਿਹੜੇ ਦੁਨਿਆਵੀ ਸੰਸਾਰ ਦੇ ਖਜ਼ਾਨੇ ਸਾਂਭਣ ਦੇ ਯੋਗ ਹੈ, ਪ੍ਰਮਾਤਮਾ ਨੇ ਉੱਦਾਂ ਦੇ ਖਜ਼ਾਨੇ ਉਹਨਾਂ ਨੂੰ ਦੇ ਦਿੱਤੇ ਹੈ। ਤੇ ਜਿਨ੍ਹਾਂ ਨੇ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਪ੍ਰੇਮਾ ਭਗਤੀ ਦੇ ਖਜ਼ਾਨਿਆਂ ਨੂੰ ਸਾਂਭਣ ਦੇ ਯੋਗ ਹੋਣਾ ਕੀਤਾ, ਪਰਮੇਸ਼ਰ ਨੇ ਉੱਦਾਂ ਦੇ ਖਜ਼ਾਨੇ ਉਹਨਾਂ ਨੂੰ ਦੇ ਦਿੱਤੇ ਹੈ। ਤਾਂ ਹੀ ਹਜੂਰ ਦੇ ਮੁਖ ਵਾਕ ਹਨ ਗੁਰਬਾਣੀ ਅੰਦਰ, ਜਿਹੜੇ ਭਗਤ ਜਾਣੇ ਆ ਨਾ, ਪਰਮਾਤਮਾ ਨੇ ਧੁਰੋਂ ਹੀ ਉਹਨਾਂ ਨੂੰ ਇਹ ਪ੍ਰੇਮਾ ਭਗਤੀ ਦੇ ਖਜ਼ਾਨੇ ਦੇ ਕਰਕੇ ਨਿਵਾਜਿਆ। ਐਸੇ ਮਸਤਕ ਦੇ ਲੇਖ ਪਰਮੇਸ਼ਰ ਨੇ ਲਿਖ ਦਿੱਤੇ ਆ ਕਿ ਜੇਕਰ ਕੋਈ ਉਹਨਾਂ ਦੇ ਜੀਵਨ ਦੇ ਅੰਦਰ ਸਾਧ ਸੰਗਤ ਜੀ ਰਸਤੇ ਵਿੱਚ ਰੁਕਾਵਟ ਬਣਨ ਦਾ ਕੋਈ ਯਤਨ ਕਰਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਅਭਾਵ ਕਰ ਦਿੰਦਾ। ਕੋਈ ਰੁਕਾਵਟ ਵੀ ਨਹੀਂ ਪਾ ਸਕਦਾ। ਕਿਸੇ ਤਰ੍ਹਾਂ ਵੀ ਕੋਈ ਜੀਵ ਯਤਨ ਕਰ ਕਰਕੇ ਭਾਵੇਂ ਦੇਖ ਲਵੇ ਸਾਂ। ਮਹਾਰਾਜ ਜੀ ਦਾ ਮੁਖ ਵਾਕ ਹੈ, ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ, ਉਹਨਾਂ ਕਉ ਧੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ। ਉਹਨੂੰ ਕੋਈ ਮਿਟਾ ਨਹੀਂ ਸਕਦਾ, ਨਾ ਹੀ ਕੋਈ ਟਾਲ ਸਕਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਨੇ, ਭਗਤ ਖਜ਼ਾਨਾ ਭਗਤਨ ਕਉ ਧੀਆ। ਸਾਧ ਸੰਗਤ ਜੀ ਵਾਹਿਗੁਰੂ ਨੇ ਆਪਣੇ ਪਿਆਰੇ ਭਗਤਾਂ ਨੂੰ ਇਹ ਭਗਤੀ ਦਾ ਖਜ਼ਾਨਾ ਦਿੱਤਾ ਹੈ। ਜਿਵੇਂ ਸਾਧ ਸੰਗਤ ਜੀ ਇੱਕ ਆਰਤ ਭਗਤ ਹੁੰਦਾ ਹੈ, ਇੱਕ ਅਰਥਾ ਅਰਥੀ ਭਗਤ ਹੁੰਦਾ ਹੈ, ਇੱਕ ਅਨਿੰਨ ਭਗਤ ਹੁੰਦਾ ਹੈ, ਤੇ ਇੱਕ ਗਿਆਨੀ ਭਗਤ ਹੁੰਦਾ ਹੈ। ਆਰਤ ਭਗਤ ਉਹ ਹੁੰਦਾ ਜਿਹੜਾ ਦੁੱਖ ਦੇ ਸਮੇਂ ਪਰਮਾਤਮਾ ਨੂੰ ਯਾਦ ਕਰੇ, ਹੋਰ ਕਿਸੇ ਦਾ ਆਸਰਾ ਨਾ ਲਵੇ। ਭਗਤੀ ਕਰਦੇ ਹੋਏ ਕੇਵਲ ਪਰਮਾਤਮਾ ਦਾ ਆਸਰਾ ਮੰਗੇ, ਔਕੜ ਦੇ ਸਮੇਂ ਰੱਬ ਨੂੰ ਯਾਦ ਕਰੇ, ਉਹਨੂੰ ਆਰਤ ਭਗਤ ਕਿਹਾ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਨੇ ਯਾਦ ਕੀਤਾ ਸੀ ਔਕੜ ਦੇ ਸਮੇਂ। ਮਹਾਰਾਜ ਜੇ ਅੱਜ ਆਪਣੇ ਬਿਰਧ ਦੀ ਲੱਜਿਆ ਨਾ ਰੱਖੀ ਤੇ ਮਹਾਰਾਜ ਸੰਸਾਰ ਦੇ ਲੋਕ ਕੀ ਆਖਣਗੇ? ਕਿਸੇ ਨੇ ਮਹਾਰਾਜ ਤੁਹਾਡੀ ਭਗਤੀ ਨਹੀਂ ਕਰਨੀ। हे ਪਰਮੇਸ਼ਰ, ਕਿਸੇ ਨੇ ਆਪ ਜੀ ਦਾ ਨਾਮ ਨਹੀਂ ਜਪਣਾ। ਜੋ ਮਨਾਂ ਦੇ ਅੰਦਰ ਵਿਸ਼ਵਾਸ ਭਰੋਸਾ ਹੈ, ਸਭ ਦਾ ਮਹਾਰਾਜ ਉੱਠ ਜਾਵੇਗਾ। ਫਿਰ ਨਰ ਸਿੰਘ ਦਾ ਰੂਪ ਧਾਰਨ ਕਰਕੇ ਪ੍ਰਮਾਤਮਾ ਨੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਸੀ। ਤੋ ਇਸੇ ਪ੍ਰਕਾਰ ਇੱਕ ਹੁੰਦਾ ਸਾਧ ਸੰਗਤ ਜੀ ਅਰਥਾ ਅਰਥ ਭਗਤ, ਜਿਹੜਾ ਮਨ ਦੇ ਅੰਦਰ ਕੋਈ ਆਰਥਿਕ ਇੱਛਾ ਲੈ ਕਰਕੇ ਪ੍ਰਮਾਤਮਾ ਦੀ ਭਗਤੀ ਕਰਦਾ, ਉਹਨੂੰ ਅਰਥਾ ਅਰਥੀ ਭਗਤ ਕਿਹਾ ਜਾਂਦਾ। ਭਗਤ ਧਰੂ ਜੀ ਨੇ ਮਨ ਦੇ ਵਿੱਚ ਰਾਜ ਭਾਗ ਦੀ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਸੀਗੀ 5 ਸਾਲ ਦੀ ਆਰਬਲਾ ਦੇ ਵਿੱਚ। ਫਿਰ ਇੱਕ ਹੁੰਦਾ ਅਨਿੰਨ ਭਗਤ, ਜਿਹਦੇ ਹਿਰਦੇ ਅੰਦਰ ਡਾਢਾ ਪਿਆਰ ਲੱਗਾ। ਜਿਵੇਂ ਭਗਤ ਨਾਮਦੇਵ ਜੀ ਸਨ, ਜਿਹੜੇ ਕਹਿੰਦੇ ਸਨ ਜਦੋਂ ਮਾਂ ਨੇ ਕਿਹਾ ਸੀ ਪੁੱਤਰ ਤੂੰ ਰਾਮ ਕਹਿਣਾ ਛੱਡ ਕੇ ਖੁਦਾ ਕਹਿ ਦੇ, ਗੱਲ ਇੰਨੀ ਕੀ ਹੈ ਨਾ,
ਕਹਿਣ ਲੱਗੇ, ਨਾ ਮਾਂ, ਜੇ ਤੂੰ ਪ੍ਰਮਾਤਮਾ ਦੀ ਭਗਤੀ ਕਰਨੀ ਤੋਂ ਹਟਾਉਂਦੀ ਹੈ ਨਾ ਤੂੰ ਮੇਰਾ ਪੁੰਗੜਾ, ਨਾ ਤੂੰ ਮੇਰੀ ਮਾਏ ਪਿੰਡ ਪੜੈ ਤਾਂ ਹਰ ਗੁਣ ਗਾਏ। ਸਰੀਰ ਭਾਵੇਂ ਮੇਰਾ ਗਲ ਜਾਵੇ, ਨਾਸ਼ ਹੋ ਜਾਵੇ, ਪਰ ਪਰਮੇਸ਼ਰ ਦੇ ਗੁਣ ਗਾਉਣ ਤੋਂ ਨਹੀਂ ਮਾਂ ਮੈਂ ਹਟਣ ਵਾਲਾ। ਸਰੀਰ ਦੀ ਕੋਈ ਪਰਵਾਹ ਨਹੀਂ। ਇਹ ਜਿੰਨਾ ਸਮਾਂ ਆਰਬਲਾ ਹੈ, ਬਾਅਦ ਵਿੱਚ ਵੀ ਤਾਂ ਇਸ ਨੇ ਨਾਸ਼ ਹੀ ਹੋਣਾ। ਅੱਜ ਵੀ ਮੈਨੂੰ ਇਸ ਸਰੀਰ ਦੀ ਕੋਈ ਪਰਵਾਹ ਨਹੀਂ ਹੈ। ਇੱਦਾਂ ਦੇ ਅਨਿਨ ਭਗਤ ਹਨ। ਫਿਰ ਚੌਥੇ ਹਨ ਗਿਆਨੀ ਭਗਤ, ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਹਨ। ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਵਾਹਿਗੁਰੂ ਦੇ ਭਗਤ ਆ ਨਾ, ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਭਗਤੀ ਦੇ ਖਜ਼ਾਨੇ ਬਖਸ਼ਿਸ਼ ਕੀਤੇ ਹਨ। ਤੋ ਹਜੂਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਨੇ, ਭਗਤ ਖਜ਼ਾਨਾ ਭਗਤਨ ਕੋ ਦੀਆ। ਹੇ ਗੁਰਸਿੱਖੋ, ਜੋ ਪ੍ਰੇਮਾ ਭਗਤੀ ਦਾ ਅਮੋਲਕ ਤੇ ਪਰਮ ਖਜ਼ਾਨਾ ਹੈ, ਪਰਮਾਤਮਾ ਨੇ ਆਪਣੇ ਪਿਆਰੇ ਭਗਤਾਂ ਨੂੰ ਜੀਵਨ ਦੇ ਅੰਦਰ ਬਖਸ਼ਿਆ ਹੈ। ਨਾਉ ਹਰ ਧਨ ਸੱਚ ਸੋਏ। ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਰੂਪੀ ਧਨ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਦਿੱਤਾ ਹੈ। ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ ਨਾ, ਸੱਚ ਸੋਏ, ਉਹਨਾਂ ਦੇ ਕੋਲ ਸੱਚੀ ਸੋਭਾ ਹੈ। ਕਿਉਂਕਿ ਜਿਹੜੀ ਜਗ ਦੀ ਸੋਭਾ ਹੈ ਨਾ, ਸੰਸਾਰ ਦੀ ਮਾਇਆ ਦੇ ਸੁੱਖਾਂ ਕਰਕੇ, ਬਹੁਤੇ ਧਨ ਪਦਾਰਥਾਂ ਦੇ ਕਰਕੇ ਲੋਕ ਜੀ ਕਹਿ ਕੇ ਬੁਲਾਉਣ ਲੱਗ ਪੈਂਦੇ ਆ। ਇੱਕ ਸਾਧ ਸੰਗਤ ਜੀ, ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਾਰਜ ਕਰਨ ਵਾਲਾ, ਗੰਦਗੀ ਆਦਿਕ ਸਾਫ਼ ਕਰਨ ਵਾਲਾ ਕੋਈ ਮਨੁੱਖ ਸੀਗਾ, ਤੇ ਸਾਧ ਸੰਗਤ ਜੀ ਉਸ ਨੂੰ ਕੋਈ ਵੀ ਨਹੀਂ ਸੀਗਾ ਕਵਾਉਂਦਾ। ਕੋਈ ਉਹਦਾ ਸਤਿਕਾਰ ਨਹੀਂ ਸੀ ਪਿੰਡ ਦੇ ਵਿੱਚ ਕਰਿਆ ਕਰਦਾ। ਕਿਸੇ ਨੇ ਉਹਦਾ ਕੋਈ ਆਦਰ ਮਾਣ ਸਤਿਕਾਰ ਨਾ ਕਰਨਾ ਕਿ ਇਹ ਤਾਂ ਨੌਕਰ ਹੈ, ਸਾਰੇ ਪਿੰਡ ਦੀ ਗੰਦਗੀ ਸਾਫ਼ ਕਰਦਾ ਹੈ। ਤੋ ਇਸ ਪ੍ਰਕਾਰ, ਪਰ ਉਹ ਮਿਹਨਤੀ ਬੜਾ ਸੀਗਾ, ਨੇਕ ਸੁਭਾਅ ਦਾ ਸੀ। ਜਦੋਂ ਉਸਨੇ ਮਿਹਨਤ ਕੀਤੀ ਹੈ, ਕਮਾਈ ਕੀਤੀ ਹੈ, ਧਰਮ ਦੀ ਕਿਰਤ ਕੀਤੀ ਉਸਨੇ, ਫਿਰ ਉਹਨੇ ਸਾਧ ਸੰਗਤ ਜੀ ਇੱਕ ਬੱਗੀ ਰੱਖ ਲਈ। ਉਹਦੇ ਤੇ ਚੜ੍ਹ ਕਰਕੇ ਸਵੇਰੇ ਸੈਰ ਕਰਨ ਵਾਸਤੇ ਜਾਣਾ। ਬੜੇ ਧਨ ਪਦਾਰਥ ਉਹਦੇ ਘਰ ਦੇ ਵਿੱਚ ਆ ਗਏ। ਤੇ ਜਿਹੜੇ ਲੋਕ ਕੋਈ ਕਵਾਉਂਦਾ ਨਹੀਂ ਸਨ, ਰਸਤੇ ਵਿੱਚ ਉਹਨਾਂ ਨੇ ਨਾ ਝੁਕ ਕਰਕੇ ਉਹਨੂੰ ਨਮਸਕਾਰਾਂ ਕਰਿਆ ਕਰਨੀਆਂ, ਸਤਿ ਸ੍ਰੀ ਅਕਾਲ ਕਹਿਣਾ ਉਸ ਨੂੰ। ਤੇ ਅੱਗੋਂ ਉਸਨੇ ਜਵਾਬ ਪਤਾ ਕੀ ਦੇਣਾ? ਉਹਨੇ ਆਖਣਾ, ਮੈਂ ਕਹਿ ਦਊਂਗਾ। ਜੇ ਕਿਸੇ ਨੇ ਉਹਨੂੰ ਸਾਧ ਸੰਗਤ ਜੀ ਝੁਕ ਕਰਕੇ ਨਮਸਕਾਰ ਕਰਨੀ, ਤੇ ਅੱਗੋਂ ਉਸਨੇ ਕਹਿ ਦੇਣਾ ਕਿ ਮੈਂ ਕਹਿ ਦੇਵਾਂਗਾ। ਤੇ ਕਿਸੇ ਸਿਆਣੇ ਨੇ ਗੁੱਟੋਂ ਫੜ ਲਿਆ, ਨੂੰ ਕਹਿੰਦਾ ਕਿ ਇਹਦਾ ਮਤਲਬ ਕੀ ਹੈ? ਜਦੋਂ ਮੈਂ ਰੋਜ਼ ਤੈਨੂੰ ਸਤਿ ਸ੍ਰੀ ਅਕਾਲ ਬਣਾਉਣਾ, ਤੂੰ ਅੱਗੋਂ ਕਹਿੰਦਾ ਕਿ ਕਹਿ ਦੇਊਂਗਾ। ਕਿਹਨੂੰ ਕਹਿ ਦੇਵੇਂਗਾ? ਕਹਿੰਦਾ ਜਿਹਨੂੰ ਤੁਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਜੀ, ਜਿਹਨੂੰ ਤੁਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੋ ਨਾ, ਉਸੇ ਨੂੰ ਕਹਿ ਦੇਵਾਂਗਾ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਜਦੋਂ ਮੈਂ ਗਰੀਬ ਸਾਧੂ ਤੇ ਮੇਰਾ ਕੋਈ, ਮੈਨੂੰ ਤੇ ਕੋਈ ਨੇੜੇ ਵੀ ਨਹੀਂ ਸੀਗਾ ਖਲੋਂਦਾ, ਅੱਜ 4 ਪੈਸੇ ਆ ਗਏ ਐ ਤੇ ਤੁਸੀਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ ਲੱਗ ਪਏ। ਇਸੇ ਕਰਕੇ ਕਿਹਾ ਮੈਨੂੰ ਨਹੀਂ ਸਲਾਮਾਂ, ਇਹ ਪੈਸੇ ਨੂੰ ਸਲਾਮਾਂ ਹੁੰਦੀਆਂ ਨੇ। ਤਾਂ ਮੈਂ ਕਹਿੰਦਾ ਕਿ ਕਹਿ ਦੇਊਂਗਾ, ਤੁਹਾਡੀ ਸਤਿ ਸ੍ਰੀ ਅਕਾਲ ਬੁਲਾ ਦੇਵਾਂਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਹੈ, ਨਾਉ ਹਰ ਧਨ ਸੱਚ ਸੋਏ। ਜਿਹੜੀ ਸੰਸਾਰ ਦੀ ਸੋਭਾ ਹੈ ਨਾ, ਇਹ ਕੇਵਲ ਪੈਸੇ ਕਰਕੇ ਹੈ, ਪਰ ਹੈ ਵੀ 4 ਕੁ ਦਿਨਾਂ ਦੀ ਹੈ, ਬਹੁਤਾ ਸਮਾਂ ਨਹੀਂ ਹੈ। ਜੇਕਰ ਕਰਮਾਂ ਅਨੁਸਾਰ ਜੀਵ ਦੇ ਕੋਲ ਫਿਰ ਧਨ ਪਦਾਰਥ ਖੁੱਸ ਜਾਂਦੇ ਹੈ, ਪੈਸਾ ਨਹੀਂ ਕੋਈ ਪਾਸ ਰਹਿੰਦਾ, ਬਹੁਤੇ ਸੁੱਖ ਸਹੂਲਤਾਂ ਜਿਹੜੀਆਂ ਸਾਧ ਸੰਗਤ ਜੀ ਅਲੋਪ ਹੀ ਹੋ ਜਾਂਦੀਆਂ ਨੇ। ਤੇ ਜਿਹੜੇ ਸਤਿ ਸ੍ਰੀ ਅਕਾਲ ਬੁਲਾਉਂਦੇ, ਫਿਰ ਸਾਧ ਸੰਗਤ ਜੀ ਕਮਾਉਣੋਂ ਹਟ ਜਾਂਦੇ। ਇਹ 4 ਕੁ ਦਿਨ ਦੀ ਸੋਭਾ ਹੈ। ਮਹਾਰਾਜ ਜੀ ਦੀ ਮੁਖ ਵਾਕ ਵੀ ਹਨ ਗੁਰਬਾਣੀ ਅੰਦਰ ਕਿ ਇਸ ਜਾਂਦੇ ਬਿਲਮ ਨਾ ਲੱਗਈ। ਕਹਿੰਦੇ ਇਹਨੂੰ ਜਾਂਦਿਆਂ ਹੋਏ ਦੇਰੀ ਨਹੀਂ ਲੱਗਦੀ, ਜਿਹੜੀ ਸੰਸਾਰ ਦੀ ਸੋਭਾ ਹੈ। ਕੀ ਪਤਾ ਅੱਜ ਸੁੱਖ ਹੈ ਨ ਮਾਇਆ ਦੇ, ਕੱਲ ਸਾਡੇ ਕੋਲ ਨਾ ਹੋਣ। ਜੇ ਕੱਲ ਨੂੰ ਨਹੀਂ ਹੈ ਤੇ ਫਿਰ ਸੋਭਾ ਵੀ ਨਹੀਂ ਹੈ ਨਾ। ਪਰ ਜੋ ਪਰਮੇਸ਼ਰ ਦੇ ਨਾਮ ਰੂਪੀ ਧਨ ਦੀ ਸੋਭਾ ਹੈ, ਸੱਚੇ ਪਾਤਸ਼ਾਹ ਕਹਿੰਦੇ ਸਦੀਵੀ ਕਾਲ ਦੀ ਸੱਚੀ ਹੈ। ਕੱਲਾ ਐਸ ਲੋਕ ਦੇ ਵਿੱਚ ਨਹੀਂ, ਪਰਲੋਕ ਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਧਨ ਦੀ ਸੋਭਾ ਹੁੰਦੀ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਰੂਪੀ ਧਨ ਹਿਰਦੇ ਰੂਪ ਪੱਲੇ ਵਿੱਚ ਸਾਂਭ ਕਰਕੇ ਰੱਖਿਆ, ਤੇ ਇਹਨਾਂ ਨੂੰ ਸਾਧ ਸੰਗਤ ਜੀ ਪਰਮਾਤਮਾ ਦੇ ਘਰ ਦੇ ਵਿੱਚ ਵੀ ਮਾਣ ਸਤਿਕਾਰ ਮਿਲਿਆ ਹੈ। ਪਰਮਾਤਮਾ ਨੇ ਉਹਨਾਂ ਦਾ ਬੜਾ ਆਦਰ ਕੀਤਾ ਹੈ। ਧਰਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ, ਬੜੀ ਸੋਭਾ ਕਰਦਾ ਹੈ।
ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ। ਅਖੁੱਟ ਨਾਮ ਤਨ ਕਦੇ ਖੁੱਟੈ ਨਾਹੀ। ਤੇ ਮਹਾਰਾਜ ਇਹ ਨਾਮ ਦਾ ਖਜ਼ਾਨਾ ਕਿੱਦਾਂ ਦਾ ਹੈ? ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਅਖੁੱਟ ਜਿਹੜਾ ਕਦੇ ਵੀ ਮੁੱਕਣ ਵਾਲਾ ਨਹੀਂ ਹੈ, ਕਦੇ ਵੀ ਕਿਤੇ ਜਾਣ ਵਾਲਾ ਨਹੀਂ, ਪਰਮੇਸ਼ਰ ਦਾ ਨਾਮ ਰੂਪੀ ਧਨ ਕਦੇ ਨਿਖੁੱਟੈ ਨਾਹੀ। ਮਹਾਰਾਜ ਕਹਿੰਦੇ ਕਦੇ ਘਟਦਾ ਨਹੀਂ, ਨਾ ਕਦੇ ਮੁੱਕਦਾ ਹੈ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਜੀਆ ਦਿਖਾਏ। ਤਨਾਸਰੀ ਰਾਗ ਵਿੱਚ ਮਹਾਰਾਜ ਜੀ ਦਾ ਬਚਨ ਹੈ। ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਪੂਰੇ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦੀ ਦਾਤ ਦੇ ਕਰਕੇ ਨਿਵਾਜਿਆ ਹੈ। ਇਹ ਮਹਾਰਾਜ ਕਹਿੰਦੇ ਨਾ ਤਾਂ ਕਦੇ ਮੁੱਕਦਾ ਨਾ ਜੀਵ ਦਾ ਕਦੇ ਸਾਥ ਛੱਡ ਕੇ ਜਾਂਦਾ ਹੈ। ਜੇ ਦੁਨਿਆਵੀ ਧਨ ਦੀ ਗੱਲ ਕਰਦੇ ਹਾਂ, ਸਾਧ ਸੰਗਤ ਜੀ ਉਹਨੂੰ ਚੋਰ ਚੁਰਾ ਸਕਦਾ ਹੈ, ਅੱਗ ਸਾੜ ਸਕਦੀ ਹੈ, ਪਾਣੀ ਡੋਬ ਸਕਦਾ ਹੈ। ਹੁਣ ਹੈ ਥੋੜੇ ਸਮੇਂ ਬਾਅਦ ਉਹ ਸਾਧ ਸੰਗਤ ਜੀ ਜੀਵ ਦੇ ਕੋਲ ਨਹੀਂ ਵੀ ਹੋ ਸਕਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਐਸਾ ਹਰ ਧਨ ਸੰਚੀਐ ਭਾਈ। ਹੇ ਪ੍ਰਾਣਾ ਧਾਰੀ ਜੀ ਵੀ ਇਦਾਂ ਦਾ ਨਾਮ ਰੂਪੀ ਧਨ ਸੰਚੀਐ ਇਕੱਤਰ ਕਰਨਾ ਕਰ, ਜਿਸ ਨੂੰ ਚੋਰ ਚੁਰਾ ਨਾ ਸਕੇ, ਅੱਗ ਸਾੜ ਨਾ ਸਕੇ, ਪਾਣੀ ਡੋਬ ਨਾ ਸਕੇ। ਇਦਾਂ ਦਾ ਨਾਮ ਰੂਪੀ ਧਨ ਮਹਾਰਾਜ ਕਹਿੰਦੇ ਇਕੱਠਾ ਕਰਿਆ ਕਰ। ਜਿਵੇਂ ਮਹਾਰਾਜ ਜੀ ਦਾ ਫਰਮਾਨ ਵੀ ਆਉਂਦਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਅਖੁੱਟ ਨਾਮ ਧਨ ਕਦੇ ਨਿਖੁੱਟੈ ਨਾਹੀ। ਹੈ ਜੀਵ, ਇਹ ਵਾਹਿਗੁਰੂ ਦਾ ਨਾਮ ਰੂਪੀ ਧਨ ਕਦੇ ਵੀ ਮੁੱਕਣ ਵਾਲਾ ਨਹੀਂ ਹੈ, ਨਾ ਹੀ ਕਦੇ ਕਿਤੇ ਵੀ ਜਾਣ ਵਾਲਾ ਹੈ। ਕਿਨੈ ਨਾ ਕੀਮਤ ਭੋਏ। ਪਰ ਇਹ ਹੈ ਵੀ ਕਿਸੇ ਕੀਮਤ ਦੇ ਵੱਟੇ ਸੱਟੇ ਨਹੀਂ ਇਸ ਨੂੰ ਪਾਇਆ ਜਾ ਸਕਦਾ। ਐਸਾ ਅਮੋਲਕ ਨਾਮ ਰੂਪੀ ਧਨ ਹੈ। ਭਗਤ ਕਬੀਰ ਸਾਹਿਬ ਜੀ ਨੂੰ ਕਿਹਾ ਸੀ ਨਾ, ਰਾਜੇ ਨੇ ਕਹਿੰਦਾ ਜੀ ਮਹਾਰਾਜ ਮੇਰੇ ਤੋਂ ਸੋਨੇ ਦੀਆਂ ਮੋਹਰਾਂ ਲੈ ਲਓ, ਮੈਂ ਔਰ ਮੈਨੂੰ ਨਾਮ ਦਾ ਖਜ਼ਾਨਾ ਦੇ ਦੇਵ, ਭਗਤੀ ਦੀ ਦਾਤ ਬਖਸ਼ਿਸ਼ ਕਰ ਦੇਵ। ਕਹਿੰਦੇ ਇਹ ਦੁਨਿਆਵੀ ਧਨ ਪਦਾਰਥਾਂ ਦੇ ਵੱਟੇ ਸੱਟੇ ਥੋੜਾ ਨਾਮ ਦੀ ਦਾਤ ਮਿਲਦੀ ਹੈ। ਇਹ ਤਾਂ ਮਨ ਬਾਣੀ ਸਰੀਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਨਾ ਪੈਂਦਾ, ਤਾਂ ਇਹ ਨਾਮ ਦਾ ਦਾਤ, ਨਾਮ ਦਾ ਖਜ਼ਾਨਾ ਮਿਲਦਾ ਹੈ। ਜਿਵੇਂ ਬਚਨ ਵੀ ਉਚਾਰਨ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਐਸਾ ਅਮੋਲਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ। ਹਜੂਰ ਕਹਿੰਦੇ ਕਿਨੈ ਨਾ ਕੀਮਤ ਹੋਏ। ਬਹੁਤਾ ਧਨਾੜ ਪੁਰਸ਼ ਵੀ ਹੋਵੇ, ਬਹੁਤੇ ਪਦਾਰਥਾਂ ਵਾਲਾ ਵੀ, ਬਹੁਤੇ ਮਾਇਆ ਦੇ ਸੁੱਖਾਂ ਵਾਲਾ ਵੀ ਹੋਵੇ, ਪਰ ਸਾਧ ਸੰਗਤ ਜੀ ਕਿਸੇ ਦੁਨਿਆਵੀ ਮਾਇਕੀ ਪਦਾਰਥਾਂ ਕਰਕੇ, ਵਸਤੂਆਂ ਕਰਕੇ, ਧਨ ਕਰਕੇ ਇਹ ਨਾਮ ਰੂਪੀ ਧਨ ਨੂੰ ਨਹੀਂ ਪਾਇਆ ਜਾ ਸਕਦਾ। ਐਸਾ ਅਮੋਲਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ। ਨਾਮ ਧਨ ਮੁਖ ਉਜਲੇ ਹੋਏ। ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਮੁਖ ਉਜਲੇ ਹੋ ਗਏ ਹਨ। ਜਪਜੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਤਾਂ ਉਜਲੇ ਹੋਏ ਹੀ ਹੋਏ ਆ ਲੋਕ ਪਰਲੋਕ ਦੇ ਵਿੱਚ। ਉਹਨਾਂ ਬੰਦਗੀ ਕਰਨ ਵਾਲਿਆਂ, ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਜਮਾ ਤੋਂ ਖਹਿੜਾ ਛੁੱਟ ਗਿਆ। ਉਹ ਵੀ ਲੋਕ ਪਰਲੋਕ ਦੇ ਵਿੱਚ ਸਾਧ ਸੰਗਤ ਜੀ ਮੰਨਣ ਯੋਗ ਹੋ ਗਏ ਹੈ। ਐਸੀ ਵਾਹਿਗੁਰੂ ਦੇ ਨਾਮ ਦੀ ਪਰਮ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਧਨ ਮੁਖ ਉਜਲੇ ਹੋਏ। ਵਾਹਿਗੁਰੂ ਦਾ ਨਾਮ ਰੂਪੀ ਧਨ ਹਿਰਦੇ ਘਰ ਵਿੱਚ ਸੰਭ ਕਰਕੇ ਰੱਖਣੇ ਕਰਕੇ ਜੀਵ ਦਾ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੋ ਗਿਆ ਹੈ। ਹਰ ਪਾਇਆ ਸੱਚ ਸੋਏ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਤਿਨਾਂ ਨੇ ਪਾ ਲਿਆ, ਇਸ ਕਰਕੇ ਉਹਨਾਂ ਦੀ ਸੱਚੀ ਸੋਭਾ ਹੋ ਰਹੀ ਹੈ। ਸੱਚ ਸੋਏ ਜਿਹੜਾ ਸਦੀਵੀ ਕਾਲ ਲਈ ਸੱਚਾ ਹੈ, ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਤੋ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਤਿਨਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ। ਪਰਮੇਸ਼ਰ ਨੂੰ ਪਾਵਨੇ ਕਰਕੇ ਤਿਨਾਂ ਨੂੰ ਸੱਚੀ ਸੋਭਾ ਮਿਲ ਰਹੀ ਹੈ। ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ। ਹੁਣ ਆਪਣੇ ਮਨ ਦੀ ਤਾਈਂ ਲੈ ਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹੈ, हे ਮੇਰੇ ਪਿਆਰੇ ਮਨਾ,
ਗੁਰੂ ਸ਼ਬਦ ਦੁਆਰਾ ਹੀ ਅਕਾਲ ਪੁਰਖ ਪਰਮੇਸ਼ਰ ਨੂੰ ਪਾਇਆ ਜਾਂਦਾ ਹੈ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਮੰਨਣਾ, ਮਨ ਕਰਕੇ ਜੀਵਨ ਦੇ ਵਿੱਚ ਕਮਾਈ ਕਰਨੀ, ਸਾਧ ਸੰਗਤ ਜੀ ਤਾਂ ਹੀ ਪਰਮੇਸ਼ਰ ਨੂੰ ਪਾਈਦਾ ਹੈ। ਕਿਉਂਕਿ ਪ੍ਰਮਾਤਮਾ ਸ਼ਬਦ ਸਰੂਪ ਹੈ ਤੇ ਸ਼ਬਦ ਦੁਆਰਾ ਹੀ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਸ਼ਬਦ ਦੁਆਰਾ ਹੀ ਉਸ ਸ਼ਬਦ ਰੂਪ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਐਸਾ ਪ੍ਰਮਾਤਮਾ ਦਾ ਜੋ ਸਤ ਚੇਤਨ ਆਨੰਦ ਸਰੂਪ ਹੈ, ਸ਼ਬਦ ਸਰੂਪ ਹੈ, ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਸਤਿਗੁਰਾਂ ਦੀ ਸਿੱਖਿਆ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਕਮਾ ਕੇ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। हे ਮੇਰੇ ਪਿਆਰੇ ਮਨਾ, ਨਾ ਤਾਂ ਸਿਆਣਪਾਂ ਕਰਕੇ ਕਿਸੇ ਨੇ ਪਾਇਆ, ਨਾ ਚੰਚਲਤਾਈਆਂ ਕਰਕੇ ਕਿਸੇ ਨੇ ਪਾਇਆ, ਨਾ ਵੇਦਾਂ ਸ਼ਾਸਤਰਾਂ ਨੂੰ ਪੜ੍ਹਨੇ ਕਰਕੇ ਕਿਸੇ ਨੇ ਪ੍ਰਮਾਤਮਾ ਨੂੰ ਪਾਇਆ। ਜੇ ਪਾਇਆ ਹੈ ਤੇ ਮਹਾਰਾਜ ਜੀ ਦੇ ਸ਼ਬਦ ਦੁਆਰਾ ਪਾਇਆ ਹੈ। ਆਨੰਦ ਸਾਹਿਬ ਪਾਵਨ ਬਾਣੀ ਵਿੱਚ ਮੁੱਖ ਵਾਕ ਹਰ ਰੋਜ਼ ਅਸੀਂ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮੇਰੇ ਪਿਆਰੇ ਮਨਾ, ਮਤਾਂ ਤੇਰੇ ਮਨ ਵਿੱਚ ਕੋਈ ਭੁਲੇਖਾ ਰਹਿ ਜਾਵੇ ਕਿ ਮੈਂ ਬੜਾ ਚਤੁਰਾਈਆਂ ਵਾਲਾ, ਬੜਾ ਚਤੁਰ ਚਲਾਕ ਆ, ਮੈਂ ਤਾਂ ਰੱਬ ਨੂੰ ਪਾ ਹੀ ਲੈਣਾ। ਲੋਕਾਂ ਨੂੰ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਅੱਖੀ ਘੱਟਾ ਪਾ ਦਿੰਦਾ ਤੇ ਰੱਬ ਦੇ ਨਾਲ ਵੀ ਮੇਰੀ ਚਤੁਰਾਈ ਕੋਈ ਨਾ ਕੋਈ ਚਾਲੀ ਜਾਵੇਗੀ, ਪਰ ਨਹੀਂ। ਪਰਮਾਤਮਾ ਅੰਤਰਜਾਮੀ ਹੈ, ਉਹ ਪਰਮੇਸ਼ਰ ਅੰਤਰਜਾਮੀ ਹੈ। ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਲ ਨਾ ਕੋਈ ਸਿਆਣਪ ਨਾ ਕੋਈ ਚਤੁਰਾਈ ਚੱਲਦੀ ਹੈ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਇੱਕ ਵੀ ਨਹੀਂ ਨਾਲ ਚੱਲਣ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਲਈ ਉਪਦੇਸ਼ ਦਿੰਦੇ ਨੇ, ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। हे ਮੇਰੇ ਪਿਆਰੇ ਮਨਾ ਅਥਵਾ हे ਪ੍ਰਾਣਾ ਧਾਰੀ ਜੀਵਾ, ਪਰਮੇਸ਼ਰ ਨੂੰ ਜੇ ਪਾਉਣਾ ਹੈ ਤਾਂ ਗੁਰੂ ਸ਼ਬਦ ਨੂੰ ਧਾਰਨ ਕਰ। ਮਹਾਰਾਜ ਜੀ ਦੇ ਸ਼ਬਦ ਦੁਆਰਾ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਪਾਈਦਾ ਹੈ। ਬਿਨ ਸ਼ਬਦੈ ਜਗ ਭੁੱਲਦਾ ਫਿਰਦਾ, ਕਿਉਂਕਿ ਸਤਿਗੁਰੂ ਜੀ ਦੀ ਸ਼ਬਦ ਤੋਂ ਬਿਨਾ ਜਗਤ ਭੁੱਲਦਾ ਫਿਰ ਰਿਹਾ ਹੈ। ਰੱਬ ਨੂੰ ਭੁਲਾ ਕੇ ਦਰ ਦਰ ਤੇ ਫਿਰਦਾ ਹੈ, ਕਦੇ ਕਿਸੇ ਦਰ ਤੇ ਨੱਕ ਰਗੜਦਾ, ਕਦੇ ਕਿਸੇ ਦਰ ਤੇ ਜਾ ਕੇ ਗੋਡੇ ਟੇਕਦਾ ਹੈ, ਪਰ ਕਿਤੇੋਂ ਵੀ ਸਾਧ ਸੰਗਤ ਜੀ ਨਹੀਂ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੀ ਘਾਟ ਹੈ, ਉਪਦੇਸ਼ ਦੀ ਘਾਟ ਹੈ। ਕਿਉਂਕਿ ਉਪਦੇਸ਼ ਤੋਂ ਬਿਨਾ ਸਾਧ ਸੰਗਤ ਜੀ ਗਿਆਨ ਨਹੀਂ ਪ੍ਰਾਪਤ ਹੁੰਦਾ ਤੇ ਗਿਆਨ ਤੋਂ ਬਿਨਾ ਕਦੇ ਰੱਬ ਨੂੰ ਪਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਪਾਇਆ ਹੈ ਤਿਨਾਂ ਨੇ ਪਹਿਲਾਂ ਗਿਆਨ ਦੀ ਪ੍ਰਾਪਤੀ ਕੀਤੀ ਹੈ। ਗਿਆਨ ਦੀ ਪ੍ਰਾਪਤੀ ਤਾਂ ਹੋਈ ਹੈ ਜੇ ਮਹਾਰਾਜ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ ਹੈ। ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਤੋਂ ਬਿਨਾ ਇਹ ਜਗਤ ਭੁੱਲਦਾ ਫਿਰਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਫਿਰਦਾ। ਕਦੇ ਇਹ ਸਾਧ ਸੰਗਤ ਜੀ ਦੇਵੀ ਦੇਵਤਿਆਂ ਦਾ ਪੂਜਨ ਕਰਨ ਲੱਗ ਪੈਂਦਾ, ਕਦੇ ਕਿਸੇ ਦੇਵੀ ਦੀ ਆਰਾਧਨਾ, ਕਦੇ ਕਿਸੇ ਦੇਵਤੇ ਦਾ ਪੂਜਨ ਕਰਨ ਲੱਗ ਪੈਂਦਾ, ਕਦੇ ਮੜੀਆਂ ਮੱਟਾਂ ਤੇ ਜਾ ਕਰਕੇ ਨੱਕ ਰਗੜਨ ਲੱਗ ਪੈਂਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਜਾਣੋ ਕਿ ਜਗਤ ਭੁੱਲਦਾ ਫਿਰ ਰਿਹਾ ਹੈ। ਪਰਮਾਤਮਾ ਨੂੰ ਭੁਲਾ ਕੇ ਦਰ ਦਰ ਤੇ ਠੋਕਰਾਂ ਹੀ ਖਾਈ ਜਾ ਰਿਹਾ ਹੈ, ਬਾਰ-ਬਾਰ ਭਟਕਦਾ ਹੀ ਫਿਰ ਰਿਹਾ ਹੈ, ਕਿਤੇ ਵੀ ਪ੍ਰਾਪਤੀ ਨਹੀਂ ਹੋ ਰਹੀ। ਦਰਗਹਿ ਮਿਲੈ ਸਜਾਏ, ਤੇ ਜਦੋਂ ਜੀਵਨ ਸਾਰਾ ਲੰਘ ਜਾਂਦਾ ਨਾ ਭਟਕਦਿਆਂ ਹੋਇਆ, ਦਰ ਦਰ ਤੇ ਠੋਕਰਾਂ ਖਾਂਦਿਆਂ ਹੋਇਆ, ਮਹਾਰਾਜ ਕਹਿੰਦੇ ਫਿਰ ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਜੀਵਨ ਨੂੰ ਸਜ਼ਾਵਾਂ ਮਿਲਦੀਆਂ ਨੇ ਕਿ ਜਿਹੜਾ ਜੀਵਨ ਦਾ ਸ਼ੁਭ ਅਵਸਰ ਮਿਲਿਆ ਸੀ ਭਜਨ ਬੰਦਗੀ ਕਰਨੇ ਦਾ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜੀਵਨ ਦੇ ਅੰਦਰ ਦਾਰ ਧਾਰਨ ਕਰਨੀ ਸੀ, ਪਰ ਸਾਧ ਸੰਗਤ ਜੀ ਇਹ ਜੀਵ ਹੋਰ ਹੀ ਦਰ ਦਰ ਤੇ ਠੋਕਰਾਂ ਖਾਂਦਾ ਰਿਹਾ। ਜੀਵਨ ਪਰਯੰਤ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਿਹਾ, ਕਦੇ ਹੰਨੇ ਦੀ ਕਦੇ ਬੰਨੇ ਦੀ, ਕਦੇ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਹਿਰਸ ਬਾਬੇ ਨਾਨਕ ਦੀ, ਅਖਵਾਉਣਾ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਸਿੱਖ, ਪਰ ਦਰ ਕੋਈ ਵੀ ਛੱਡਣਾ ਨਾ, ਦਰ ਕੋਈ ਵੀ ਨਾ ਛੱਡਣਾ, ਅਖਵਾਉਣਾ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਸਿੱਖ। ਪਰ ਇਹ ਕੋਈ ਸਿੱਖਾਂ ਵਾਲਾ ਕਰਮ ਥੋੜਾ ਹੈ। ਸਿੱਖ ਨੂੰ ਤਾਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਨਾ ਇਹ ਹੁਕਮ ਕੀਤਾ ਹੈ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ,
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਰਿਆਂ ਨੂੰ ਯਾਦ ਹੈ, ਸਾਰੇ ਅਸੀਂ ਪੜ੍ਹਦੇ ਵੀ ਹਾਂ ਰੋਜ਼ ਹੀ ਅਰਦਾਸ ਕਰਨ ਤੋਂ ਬਾਅਦ, ਪਰ ਕਿੰਨਾ ਕੁ ਮੰਨਦੇ ਆ ਸਾਧ ਸੰਗਤ ਜੀ? ਆਪਣੇ ਅੰਦਰ ਝਾਤ ਮਾਰ ਕਰਕੇ ਦੇਖੀਏ ਕਿ ਅਸੀਂ ਵੀ ਕਿਤੇ ਉਹਨਾਂ ਦੇ ਵਿੱਚੋਂ ਤਾਂ ਨਹੀਂ ਆ ਜਿਹੜੇ ਦਰ ਤੇ ਨੱਕ ਰਗੜਦੇ ਰਹਿੰਦੇ ਆ। ਕਦੇ ਕੋਈ ਦਰ ਬਣਾ ਲਿਆ, ਕਦੇ ਕਿਸੇ ਦਰ ਤੇ ਜਾ ਕਰਕੇ ਗੋਡੇ ਟੇਕਣ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਹ ਪ੍ਰਥਾ ਨੂੰ ਖਤਮ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜ ਲਗਾਇਆ ਕਿ ਸਿੱਖਾ ਇਹੋ ਤੇਰਾ ਗੁਰੂ ਹੈ, ਸ਼ਬਦ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਪਰ ਫਿਰ ਵੀ ਅਸੀਂ ਸਾਧ ਸੰਗਤ ਜੀ ਕਦੇ ਕਿਸੇ ਨੂੰ ਗੁਰੂ ਬਣਾ ਲੈਂਦੇ ਆ, ਕਦੇ ਕਿਸੇ ਨੂੰ ਗੁਰੂ ਬਣਾ ਕਰਕੇ ਬੈਠ ਜਾਂਦੇ ਆ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਹਾਲਤ ਕੀ ਬਣਦੀ ਹੈ? ਦਰਗਾਹ ਮਿਲੈ ਸਜਾਏ। ਪਰਮਾਤਮਾ ਦੀ ਦਰਗਾਹ ਦੇ ਵਿੱਚ ਸਜਾਵਾਂ ਮਿਲਦੀਆਂ ਨੇ, ਜਮ ਕੁੱਟ-ਕੁੱਟ ਕਰਕੇ ਸਜਾਵਾਂ ਦਿੰਦੇ ਆ। ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ, ਰੱਬ ਨੂੰ ਭੁਲਾ ਕੇ ਜੀਵ ਦਰ-ਦਰ ਤੇ ਫਿਰਦਾ ਤਾਂ ਹੈ, ਪਰ ਬਾਅਦ ਵਿੱਚ ਸਜਾਵਾਂ ਮਿਲਦੀਆਂ ਹਨ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸਹਿ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਸਰੀਰ ਦੇ ਅੰਦਰ ਪੰਜ ਚੋਰ ਵਸਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਇਹ ਸੰਸਾਰ ਦੇ ਜਿਹੜੇ ਅਗਿਆਤ ਜੀਵ ਹੈ ਨਾ, ਉਹਨਾਂ ਨੂੰ ਪਤਾ ਨਹੀਂ ਹੈ। ਮਹਾਰਾਜ ਕਹਿੰਦੇ ਸਰੀਰ ਦੇ ਅੰਦਰ ਪੰਜ ਚੋਰ ਵਸਦੇ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਫਿਰ ਤਿੰਨਾਂ ਦੀ ਗਿਣਤੀ ਕਰਕੇ ਉਹਨਾਂ ਦੇ ਨਾਮ ਲੈ ਕੇ ਵੀ ਮਹਾਰਾਜ ਜੀ ਨੇ ਪ੍ਰਤੱਖ ਦੱਸ ਦਿੱਤਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਜਿਹੜੇ ਪੰਜ ਵਿਕਾਰ ਹੈ, ਇਹ ਵਿਕਾਰਾਂ ਰੂਪੀ ਚੋਰ ਸਰੀਰ ਰੂਪੀ ਘਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਸ ਰਹੇ ਹਨ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ। ਮਹਾਰਾਜ ਕਹਿੰਦੇ ਅੰਮ੍ਰਿਤ ਵਰਗੇ ਸ਼ੁਭ ਗੁਣਾਂ ਨੂੰ ਲੁੱਟੀ ਜਾ ਰਹੇ ਹੈ, ਪਰ ਮਨਮੁਖ ਬੰਦਾ ਬੁੱਝਦਾ ਨਹੀਂ, ਸਮਝਦਾ ਨਹੀਂ ਕਿ ਮੇਰੇ ਅੰਦਰ ਵਿਕਾਰਾਂ ਰੂਪੀ ਚੋਰਾਂ ਨੇ ਸੰਨ ਲਾ ਕੇ ਪ੍ਰਵੇਸ਼ ਹੋ ਜਾਣਾ ਕੀਤਾ। ਮਹਾਰਾਜ ਕਹਿੰਦੇ ਨਿੱਧੀ ਅੰਦਰ ਵਸਦੇ ਆ, ਪਰ ਮਨਮੁਖ ਬੰਦਾ ਜਾਣਦਾ ਨਹੀਂ। ਬਾਹਰ ਭਾਵੇਂ ਬੜੀ ਆਪਣੇ ਘਰ ਦੀ ਤਕੜਾਈ ਕਰੀ ਜਾਵੇ, ਪਹਿਰੇਦਾਰ ਖੜੀ ਕਰੀ ਜਾਵੇ ਆਪਣੀ ਸੇਫਟੀ ਲਈ, ਧਨ ਪਦਾਰਥਾਂ ਨੂੰ ਬਚਾਉਣ ਦੇ ਵਾਸਤੇ, ਘਰ ਨੂੰ ਬਚਾਉਣ ਦੇ ਵਾਸਤੇ, ਪਰ ਆਪਣੇ ਹਿਰਦੇ ਰੂਪ ਘਰ ਦੇ ਵਾਸਤੇ ਕਦੇ ਨਹੀਂ ਇਸ ਜੀਵ ਨੇ ਸੇਫਟੀ ਬਣਾਈ ਕਿ ਇਹਨੂੰ ਵੀ ਬਚਾ ਲਵਾਂ ਵਿਕਾਰਾਂ ਰੂਪੀ ਦੁਸ਼ਮਣਾਂ ਤੋਂ, ਚੋਰਾਂ ਤੋਂ, ਕਿਤੇ ਮੇਰੇ ਅੰਮ੍ਰਿਤ ਵਰਗੇ ਸ਼ੁਭ ਗੁਣਾਂ ਨੂੰ ਚੁਰਾ ਕੇ ਨਾ ਕਿਤੇ ਲੈ ਜਾਣ। ਇਹਦੇ ਬਾਬਤ ਨਹੀਂ ਮਹਾਰਾਜ ਕਹਿੰਦੇ ਕਦੇ ਵੀ ਮਨੁੱਖ ਬੰਦਾ ਸਮਝਦਾ। ਇਹ ਗੁਰਮੁਖਾਂ ਨੂੰ ਪ੍ਰਮਾਤਮਾ ਨੇ ਸੋਝੀ ਦਿੱਤੀ ਹੈ। ਅੰਮ੍ਰਿਤ ਵਰਗੇ ਕਿਵੇਂ ਸ਼ੁਭ ਗੁਣਾਂ ਨੂੰ ਲੁੱਟਦੇ ਹੈ। ਸਾਧ ਸੰਗਤ ਜੀ, ਜਿਹੜਾ ਵਸਤੂ ਵਿਚਾਰ ਰੂਪੀ ਸ਼ੁਭ ਗੁਣ ਹੈ, ਇਹਨੂੰ ਕਾਮ ਲੁੱਟ ਲੈਂਦਾ ਹੈ। ਔਰ ਸਾਧ ਸੰਗਤ ਜੀ, ਜਿਹੜੀ ਸ਼ਾਂਤੀ ਹੈ, ਇਹਨੂੰ ਜਿਹੜਾ ਕ੍ਰੋਧ ਹੈ, ਇਹ ਸ਼ਾਂਤੀ ਨੂੰ ਲੁੱਟ ਲੈਣਾ ਕਰਦਾ ਹੈ। ਔਰ ਇਸੇ ਪ੍ਰਕਾਰ ਸੰਤੋਖ ਨੂੰ ਲੋਭ ਚੁਰਾ ਕਰਕੇ ਲੈ ਜਾਂਦਾ ਹੈ, ਨਿਮਰਤਾ ਨੂੰ ਹੰਕਾਰ ਚੁਰਾ ਕਰਕੇ ਲੈ ਜਾਂਦਾ ਹੈ, ਵਿਵੇਕ ਨੂੰ ਸਾਧ ਸੰਗਤ ਜੀ ਮੋਹ ਚੁਰਾ ਕਰਕੇ ਲੈ ਜਾਂਦਾ ਹੈ। ਇਸ ਪ੍ਰਕਾਰ ਇਹ ਸ਼ੁਭ ਗੁਣਾ ਰੂਪੀ ਅੰਮ੍ਰਿਤ ਵਰਗੇ ਸ਼ੁਭ ਗੁਣਾਂ ਨੂੰ ਮਹਾਰਾਜ ਕਹਿੰਦੇ ਚੁਰਾਈ ਜਾ ਰਹੇ ਹੈ। ਅੰਮ੍ਰਿਤ ਲੁੱਟਹਿ ਮਨਮੁਖ ਨਹੀਂ ਬੂਝਹਿ, ਪਰ ਮਨਮੁਖ ਬੰਦੇ ਨੂੰ ਫਿਰ ਵੀ ਪਤਾ ਨਹੀਂ ਚੱਲਦਾ, ਸਮਝ ਹੀ ਨਹੀਂ ਆ ਰਹੀ। ਕੋਈ ਨਾ ਸੁਣੇ ਪੁਕਾਰਾ। ਤੇ ਜਦੋਂ ਸਾਧ ਸੰਗਤ ਜੀ ਅੰਤ ਦਾ ਸਮਾਂ ਆਉਂਦਾ ਹੈ, ਫਿਰ ਪੁਕਾਰਾਂ ਕਰਦਾ, ਭੁੱਬਾਂ ਮਾਰ ਮਾਰ ਕਰਕੇ ਰੋਂਦਾ ਹੈ ਕਿ ਹੁਣ ਮੈਨੂੰ ਅੰਮ੍ਰਿਤ ਵਰਗੇ ਸ਼ੁਭ ਗੁਣ ਪ੍ਰਾਪਤ ਹੋ ਜਾਣ, ਜਿਨ੍ਹਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ, ਜਿਨ੍ਹਾਂ ਕਰਕੇ ਰੱਬ ਦੇ ਨਾਲ ਮਿਲਣਾ ਸੀ। ਉਹ ਤਾਂ ਸਾਧ ਸੰਗਤ ਜੀ ਪਹਿਲਾਂ ਹੀ ਵਿਕਾਰਾਂ ਰੂਪੀ ਚੋਰਾਂ ਨੇ ਸ਼ੁਭ ਗੁਣ ਚੁਰਾ ਲਏ, ਫਿਰ ਤਾਂ ਪੱਲੇ ਕੇਵਲ ਪਛਤਾਵਾ ਹੀ ਰਹਿਣਾ ਕੀਤਾ ਹੈ। ਤੇ ਮਹਾਰਾਜ ਕਹਿੰਦੇ ਕੋਈ ਨਾ ਸੁਣਾ ਪੁਕਾਰਾ। ਫਿਰ ਜੀਵ ਭਾਵੇਂ ਬਹੁਤ ਭੁੱਬਾਂ ਮਾਰ ਮਾਰ ਕਰਕੇ ਰੋਂਦਾ, ਬੜਾ ਕੂਕਾਂ ਪਾਉਂਦਾ, ਮੈਨੂੰ ਬਚਾ ਲਓ। ਜਮਾਂ ਦੇ ਕੋਲ ਵੀ ਭਾਵੇਂ ਹੱਥ ਜੋੜਦਾ ਹੈ ਕਿ ਮੈਨੂੰ ਥੋੜੀ ਜਿਹੀ ਮੋਹਲਤ ਦੇ ਦਿੱਤੀ ਜਾਵੇ, ਮੈਂ ਹੁਣ ਭਜਨ ਬੰਦਗੀ ਕਰ ਲਵਾਂਗਾ, ਜੀਵਨ ਨੂੰ ਸਵਾਰਨ ਵਾਲੇ ਨਿਸ਼ਕਾਮ ਕਰਮ ਕਮਾ ਲਵਾਂਗਾ। ਪਰ ਜਮ ਨਹੀਂ ਫੇਰ ਛੱਡਦੇ ਜੀਵ ਨੂੰ, ਬਹੁਤਾ ਕਿ ਥੋੜਾ ਜਿਹਾ ਰੰਚਕ ਮਾਤਰ ਸਮਾਂ ਵੀ ਛੱਡਦੇ ਨਹੀਂ ਹਨ। ਤੇ ਮਹਾਰਾਜ ਕਹਿੰਦੇ ਕੋਈ ਨਾ ਸੁਣਾ ਪੁਕਾਰਾ। ਜੀਵ ਕੋਈ ਵੀ ਤੇਰੀ ਪੁਕਾਰ ਸੁਣਨ ਵਾਲਾ ਨਹੀਂ ਹੈ। ਇਸੇ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਬਾਰ-ਬਾਰ ਜੀਵ ਨੂੰ ਜਾਗਰਤ ਅਵਸਥਾ ਵਿੱਚ ਲਿਆਉਂਦੇ ਹਨ।
ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ। ਕਿੱਥੇ ਗਾਫਲਤਾ ਦੀ ਨਿੰਦਰਾ ਵਿੱਚ ਸੁੱਤਾ ਪਿਆ। ਵਿਕਾਰਾਂ ਨੂੰ ਚੋਰ ਨਿੱਤ ਹੀ ਤੇਰੇ ਅੰਦਰ ਸੰਨ ਲਾ ਕਰਕੇ ਸ਼ੁਭ ਗੁਣਾਂ ਨੂੰ ਚਰਾਈ ਜਾ ਰਹੇ ਹੈ। ਹੇ ਮਨਾ ਤੂੰ ਅਵਿਦਿਆ ਦੀ ਨਿੰਦਰਾ ਵਿੱਚ ਸੁੱਤਾ ਪਿਆ, ਜਾਗਦਾ ਹੀ ਨਹੀਂ ਹੈ। ਤਾਂ ਹੀ ਤਾਂ ਸ਼ੁਭ ਗੁਣ ਤੇਰੇ ਚੋਰੀ ਹੁੰਦੇ ਜਾ ਰਹੇ ਹਨ। ਜੀਵਨ ਦਾ ਅਮੋਲਕ ਸਮਾਂ ਤੇਰਾ ਅਜਾਈਂ ਬੀਤਦਾ ਜਾ ਰਿਹਾ ਹੈ। ਕਿਉਂ ਨਹੀਂ ਤੂੰ ਜਾਗ ਕੇ ਰੱਬ ਨੂੰ ਚੇਤੇ ਕਰਦਾ। ਮਹਾਰਾਜ ਕਹਿੰਦੇ ਕੋਈ ਤੇਰੀ ਪੁਕਾਰ ਸੁਣਨ ਵਾਲਾ ਨਹੀਂ ਹੋਵੇਗਾ। ਅੰਧਾ ਜਗਤ ਅੰਧ ਵਰਤਾਰਾ। ਵੈਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਜਗਤ ਅੰਧਾ ਹੈ। ਅੰਧ ਵਰਤਾਰਾ ਤੇ ਫਿਰ ਜਿਹੜੇ ਕਰਮ ਕਰਦਾ ਉਹ ਵੀ ਅੰਧਪੁਣੇ ਵਿੱਚ ਹੀ ਕਰਦਾ। ਜਿਵੇਂ ਅੰਨਾ ਮਨੁੱਖ ਹੈ, ਜੇ ਰਸਤੇ ਤੇ ਚੱਲਦਾ ਹੈ ਤੇ ਸਾਧ ਸੰਗਤ ਜੀ ਉਹਨੇ ਕਿਹੜਾ ਚੱਲਦਿਆਂ ਹੋਇਆ ਪ੍ਰਕਾਸ਼ ਹੋ ਜਾਂਦਾ। ਜੇ ਉਹਦੇ ਵਾਸਤੇ ਤਾਂ ਹਨੇਰਾ ਹੀ ਹੈ ਨਾ। ਜਿਹਦੇ ਕੋਲ ਅੰਨਾ, ਜਿਹਦੇ ਕੋਲ ਸਾਧ ਸੰਗਤ ਜੀ, ਅੰਨੇ ਮਨੁੱਖ ਦੇ ਕੋਲ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਹੈ। ਉਹ ਭਾਵੇਂ ਕਿਤੇ ਬੈਠ ਜਾਂਦਾ ਹੈ, ਚਾਹੇ ਰਸਤੇ ਤੇ ਤੁਰਦਾ ਹੈ, ਉਹਦੇ ਵਾਸਤੇ ਤਾਂ ਹਨੇਰਾ ਹੀ ਹਨੇਰਾ ਹੈ। ਜਦੋਂ ਤੱਕ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਪ੍ਰਾਪਤ ਹੁੰਦੀ, ਉਹਦੇ ਵਾਸਤੇ ਹਨੇਰਾ। ਜਿੱਥੇ ਮਰਜੀ ਉਹਨੂੰ ਬਿਠਾ ਦੇਵੋ, ਭਾਵੇਂ ਸੂਰਜ ਦੇ ਸਾਹਮਣੇ ਉਹਨੂੰ ਮੁੱਖ ਕਰਕੇ ਬਿਠਾ ਦਿੱਤਾ ਜਾਵੇ, ਭਾਵੇਂ ਸਾਧ ਸੰਗਤ ਜੀ ਬੰਦ ਕਮਰੇ ਵਿੱਚ ਬਿਠਾ ਦਿੱਤਾ ਜਾਵੇ, ਉਹਦੇ ਵਾਸਤੇ ਇੱਕੋ ਜਿਹਾ ਹੀ ਹੈ। ਇਸੇ ਪ੍ਰਕਾਰ ਜਦੋਂ ਤੱਕ ਜੀਵ ਨੂੰ ਵੈਰਾਗ ਤੇ ਵਿਵੇਕ ਰੂਪੀ ਨੇਤਰਾਂ ਦੀ ਪ੍ਰਾਪਤੀ ਨਹੀਂ ਹੁੰਦੀ, ਜਾਂ ਫਿਰ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਪ੍ਰਾਪਤ ਹੋ ਜਾਂਦੀ, ਉਦੋਂ ਤੱਕ ਜਿੱਥੇ ਮਰਜ਼ੀ ਲੈ ਜਾਓ, ਅਗਿਆਨੀ ਬੰਦਾ ਅੰਨਿਆਂ ਦੀ ਤਰ੍ਹਾਂ ਸਾਧ ਸੰਗਤ ਜੀ ਅੰਧਤਾਈ ਵਿੱਚ ਹੀ ਕਰਮ ਕਾਂਡ ਕਰਦਾ ਰਹਿੰਦਾ ਹੈ। ਫੋਕਟ ਕਰਮਾਂ ਨੂੰ ਜੀਵਨ ਦੇ ਵਿੱਚ ਕਮਾਉਂਦਾ ਰਹਿੰਦਾ ਹੈ। ਕਦੇ ਨਹੀਂ ਉਹ ਚੰਗੇ ਕਰਮ ਕਰਦਾ ਜਿਨ੍ਹਾਂ ਕਰਕੇ ਜੀਵਨ ਦੀ ਸਫਲਤਾ ਹੋ ਜਾਵੇ, ਜਿਸ ਕਰਕੇ ਜੀਵ ਦੇ ਉਹ ਕੀਤੇ ਹੋਏ ਚੰਗੇ ਕਰਮ ਪਰਮੇਸ਼ਰ ਦੀ ਪ੍ਰਾਪਤੀ ਵੱਲ ਸਹਾਇਕ ਹੋ ਸਕਣ। ਐਸੇ ਕਰਮ ਮਹਾਰਾਜ ਕਹਿੰਦੇ ਕਦੇ ਵੀ ਨਹੀਂ ਕਰਨਾ ਕਰਦਾ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਅੰਧਾ ਜਗਤ ਅੰਧ ਵਰਤਾਰਾ। ਇਹ ਜੀਵ ਸੰਸਾਰ ਦਾ ਜਿਹੜੇ ਜਗਤ ਦੇ ਜੀਵ ਹਨ ਅੰਨੇ ਹਨ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਅੰਧਤਾਈ ਵਿੱਚ ਹੀ ਕਰਮ ਕਾਂਡ ਕਰੀ ਜਾਂਦੇ। ਪਤਾ ਹੀ ਨਹੀਂ ਕਿ ਕੀ ਸੰਸਾਰ ਦੇ ਵਿੱਚ ਕਰਨਾ, ਕਿਸ ਲਈ ਸੰਸਾਰ ਦੇ ਵਿੱਚ ਆਇਆ, ਮੈਨੂੰ ਕੀ ਕਰਨਾ ਚਾਹੀਦਾ, ਮੈਂ ਕਰਦਾ ਕੀ ਪਿਆ ਹਾਂ, ਕੋਈ ਸਮਝ ਨਹੀਂ ਹੈ, ਕੋਈ ਬਾਬਤ ਨਹੀਂ ਹੈ। ਹੰਕਾਰ ਦੇ ਨਸ਼ੇ ਵਿੱਚ ਡਿੰਗਾ ਜ਼ਰੂਰ ਮਾਰਦਾ ਰਹਿੰਦਾ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਫਲਾਣੇ ਬੰਦੇ ਨੂੰ ਵੀ ਚੰਗੀ ਤਰ੍ਹਾਂ ਜਾਣਦਾ, ਪਰ ਆਪਣੇ ਆਪ ਦਾ ਕੋਈ ਪਤਾ ਨਹੀਂ ਕਿ ਮੈਂ ਕੀ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਧਾ ਜਗਤ ਅੰਧ ਵਰਤਾਰਾ। ਇਹ ਜਗਤ ਅੰਧਾ ਹੈ, ਅੰਧਤਾਈ ਵਿੱਚ ਹੀ ਹਰ ਸਮੇਂ ਵਰਤ ਰਿਹਾ ਹੈ। ਬਾਜ ਗੁਰੂ ਗੁਬਾਰਾ। ਕਿਉਂਕਿ ਪੂਰੇ ਸਤਿਗੁਰੂ ਜੀ ਤੋਂ ਬਿਨਾ ਗੁਬਾਰਾ ਹਨੇਰਾ ਹੀ ਹਨੇਰਾ ਹੈ। ਅਗਿਆਨਤਾ ਦੇ ਗਾਫਲਤਾਈ ਹੀ ਗਾਫਲਤਾਈ ਹੈ, ਜਿਸ ਪਾਸੇ ਵੀ ਜਾਂਦਾ ਹੈ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਕਾਸ਼ ਸਰੂਪ ਦੇ ਵਿੱਚ ਨਹੀਂ ਆ ਸਕਦਾ ਜਦੋਂ ਤੱਕ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਨੂੰ ਧਾਰਦਾ ਨਹੀਂ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰ। ਭਾਵੇਂ ਸੈਂਕੜੇ ਹਜ਼ਾਰਾਂ ਸੂਰਜ ਚੜ ਜਾਣ, ਪਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਸਾਧ ਸੰਗਤ ਜੀ ਜੀਵ ਦੇ ਹਿਰਦੇ ਅੰਦਰ ਕਦੇ ਅਗਿਆਨ ਦਾ ਹਨੇਰਾ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਬਾਜ ਗੁਰੂ ਗੋਬਾਰਾ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਮਹਾਰਾਜ ਕਹਿੰਦੇ ਅਗਿਆਨ ਦਾ ਗੁਬਾਰਾ ਹਨੇਰਾ ਹੀ ਹਨੇਰਾ ਹੈ। ਮੈਂ ਮੇਰਾ ਕਰ ਕਰ ਵਿਗੁੱਤੇ। ਇਹ ਜਿਹੜੇ ਮਨਮੁਖ ਜੀਵ ਹੈ ਨਾ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮੇਰ ਤੇਰ ਮਮਤਾ ਕਰਦੇ ਹੋਏ ਖੱਜਲ ਖਵਾਰ ਹੋ ਰਹੇ ਹੈ ਕਿ ਸਰੀਰ ਮੇਰਾ ਹੈ, ਪਦਾਰਥ ਮੇਰੇ ਹੈ। ਇਹ ਮਹਾਰਾਜ ਕਹਿੰਦੇ ਮੇਰ ਤੇਰ ਕਰਦੇ ਹੋਏ ਖਵਾਰ ਹੋ ਰਹੇ ਹਨ। ਕਿਹੋ ਚੱਲੇ ਨਾ ਚੱਲਦਿਆਂ ਨਾਲ, ਕਿਹੋ ਚੱਲੇ ਨਾ ਚੱਲਦਿਆਂ ਨਾਲ। ਜਿਨ੍ਹਾਂ ਦਾ ਮਹਾਰਾਜ ਕਹਿੰਦੇ ਮੇਰ ਕਰਦੇ ਆ ਨਾ, ਭਾਵੇਂ ਧਨ ਦੀ ਹੈ, ਭਾਵੇਂ ਪਦਾਰਥਾਂ ਦੀ ਹੈ, ਚਾਹੇ ਆਪਣਾ ਸਰੀਰ ਵੀ ਕਿਉਂ ਨਾ ਹੋਵੇ। ਹਜੂਰ ਕਹਿੰਦੇ ਕੋਈ ਵੀ ਇਹਨਾਂ ਦੇ ਵਿੱਚੋਂ ਨਾਲ ਨਹੀਂ ਚੱਲਦਾ ਜੀਵ ਆਤਮਾ ਦੇ। ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਇੱਥੋਂ ਤੱਕ ਕਿ ਸਰੀਰ ਇੱਕ ਕਦਮ ਵੀ ਨਾਲ ਪੁੱਟਦਾ ਨਹੀਂ ਹੈ।
ਜਦੋਂ ਜੀਵ ਦਾ ਸਮਾਂ ਪੂਰਾ ਹੋ ਜਾਂਦਾ ਹੈ, ਜੀਵਨ ਦੀ ਸਮਾਪਤੀ ਹੋ ਜਾਂਦੀ ਹੈ। ਹੋਰ ਤਾਂ ਬਹੁਤ ਦੂਰ ਦੀ ਗੱਲ ਹੈ, ਜਿਸ ਦੇ ਅੰਦਰ ਬੈਠਾ ਹੋਇਆ ਜੀਵ ਆਤਮਾ ਹੈ, ਸਰੀਰ ਵੀ ਜੀਵ ਦੇ ਨਾਲ ਨਹੀਂ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਝੂਠਾ ਹੀ ਐਵੇਂ ਮੇਰ ਕਰਦਾ ਰਹਿੰਦਾ ਕਿ ਉਹ ਚੱਲਿਆ ਨਾ ਚੱਲਦੇ ਆ ਨਾਲ। ਕੋਈ ਵੀ ਜੀਵ ਦੇ ਨਾਲ ਚੱਲਣ ਵਾਲਾ ਨਹੀਂ ਹੈ। ਗੁਰਮੁਖ ਹੋਵੇ ਸੋ ਨਾਮ ਧਿਆਵੈ। ਕੋਈ ਗੁਰਮੁਖ ਹੋਵੇ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਨੂੰ ਕਮਾ ਕਰਕੇ ਜੀਵਨ ਦੇ ਅੰਦਰ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਉਣ ਵਾਲਾ ਕੋਈ ਗੁਰਮੁਖ ਬਣਨਾ ਕਰੇ, ਸੱਚੇ ਪਾਤਸ਼ਾਹ ਕਹਿੰਦੇ ਉਹੀ ਵਾਹਿਗੁਰੂ ਦਾ ਨਾਮ ਧਿਆਉਂਦਾ। ਨਹੀਂ ਤਾਂ ਹੋਰ ਬਹੁਤੇ ਸੰਸਾਰ ਦੇ ਕੋਈ ਕਿਸੇ ਨੂੰ ਧਿਆਈ ਜਾਂਦਾ, ਕੋਈ ਕਿਸੇ ਨੂੰ ਧਿਆਈ ਜਾਂਦਾ ਹੈ। ਸਦਾ ਹਰ ਨਾਮ ਸੰਭਾਲ। ਉਹ ਸਦਾ ਜੀਵਨ ਪ੍ਰਯੰਤ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਕਰਕੇ ਰੱਖਦਾ ਤੇ ਸੰਭਾਲ ਸਿਮਰਦਾ ਰਹਿੰਦਾ। ਹਰ ਵੇਲੇ ਪਰਮੇਸ਼ਰ ਦਾ ਨਾਮ ਸਿਮਰਦਾ ਹੈ। ਸੱਚੀ ਬਾਣੀ ਹਰ ਗੁਣ ਗਾਵੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੱਚੀ ਬਾਣੀ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ, ਨਜ਼ਰੀ ਨਜ਼ਰ ਨਿਹਾਲ। ਉਹਨਾਂ ਤੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੋ ਗਈ ਹੈ। ਸਾਧ ਸੰਗਤ ਜੀ, ਜਿਨ੍ਹਾਂ ਤੇ ਅੰਮ੍ਰਿਤਮਈ ਦ੍ਰਿਸ਼ਟੀ ਸਤਿਗੁਰੂ ਜੀ ਪਾ ਦਿੰਦੇ ਨੇ, ਕਿਰਪਾ ਦੀ ਨਜ਼ਰ ਪਾਉਂਦੇ ਆ, ਉਹ ਜੀਵ ਨਿਹਾਲ ਹੋ ਜਾਂਦੇ ਹਨ, ਉਹ ਦੁੱਖਾਂ ਤੋਂ ਰਹਿਤ ਹੋ ਜਾਂਦੇ ਆ, ਉਹ ਸਾਧ ਸੰਗਤ ਜੀ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਆ। ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੱਚੀ ਬਾਣੀ ਹਰ ਗੁਣ ਗਾਵੈ, ਨਦਰੀ ਨਦਰ ਨਿਹਾਲ। ਜਿਨ੍ਹਾਂ ਤੇ ਮਹਾਰਾਜ ਜੀ ਨੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦਿੱਤੀ ਹੈ, ਉਹ ਜੀਵ ਨਿਹਾਲ ਹੋ ਗਏ, ਦੁੱਖਾਂ ਤੋਂ ਰਹਿਤ ਹੋ ਗਏ, ਸੰਸਾਰ ਭਰ ਦੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਸਤਿਗੁਰ ਗਿਆਨ ਸਦਾ ਘਟ ਚਾਨਣ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦਾ ਗਿਆਨ ਪ੍ਰਾਪਤ ਹੋਇਆ ਹੈ, ਉਹਨਾਂ ਦੇ ਹਿਰਦੇ ਅੰਦਰ ਸਦਾ ਹੀ ਮਹਾਰਾਜ ਕਹਿੰਦੇ ਚਾਨਣ ਰਹਿੰਦਾ ਹੈ, ਪ੍ਰਕਾਸ਼ ਰਹਿੰਦਾ ਹੈ। ਉਹ ਕਦੇ ਵੀ ਅਗਿਆਨਤਾ ਅੰਧਤਾਈ ਵਿੱਚ ਨਹੀਂ ਪੈਣਾ ਕਰਦੇ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਪੂਰੇ ਸਤਿਗੁਰੂ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਰੂਪੀ ਸੂਰਜ ਚਾੜ ਦਿੰਦੇ ਆ ਨਾ, ਪ੍ਰਕਾਸ਼ ਕਰ ਦਿੰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਸਦਾ ਵਾਸਤੇ ਉਹਨਾਂ ਦੇ ਹਿਰਦੇ ਅੰਦਰ ਗਿਆਨ ਰਹਿੰਦਾ ਹੈ। ਜਿਨ੍ਹਾਂ ਨੂੰ ਮਹਾਰਾਜ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰ ਦਿੰਦੇ ਹਨ। ਅਮਰ ਸਿਰ ਬਾਦਸ਼ਾਹ। ਐਸੇ ਗਰੀਬ ਨਵਾਜ ਸਤਿਗੁਰੂ ਜੀ ਹਨ, ਜਿਨ੍ਹਾਂ ਦੇ ਬਚਨਾਂ ਨੂੰ ਕੋਈ ਟਾਲ ਨਹੀਂ ਸਕਦਾ। ਅਮਰ ਸਿਰ ਬਾਦਸ਼ਾਹ, ਜਿਹੜੇ ਵੱਡੇ ਵੱਡੇ ਬਾਦਸ਼ਾਹ ਨੇ, ਉਹਨਾਂ ਦੇ ਸਿਰ ਵੀ ਮਹਾਰਾਜ ਜੀ ਦਾ ਬਚਨ, ਸਤਿਗੁਰੂ ਜੀ ਦਾ ਹੁਕਮ ਅਟਲ ਹੈ। ਜੋ ਵੱਡੇ ਭਾਵੇਂ ਚੱਕਰਵਰਤੀ ਰਾਜੇ ਮਹਾਰਾਜੇ ਬਾਦਸ਼ਾਹ ਵੀ ਹੈ ਨੇ ਸੰਸਾਰ ਭਰ ਦੇ ਅੰਦਰ, ਉਹਨਾਂ ਦੇ ਉੱਪਰ ਵੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਚੱਲਦਾ ਹੈ। ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾ ਰੇ, ਕਰੋੜਾਂ ਹੀ ਖੰਡਾਂ ਬ੍ਰਹਮੰਡਾਂ ਨੂੰ ਚਲਾਉਣ ਵਾਲੇ ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਤਾਂ ਮਹਾਰਾਜ ਕਹਿੰਦੇ ਵੱਡੇ ਵੱਡੇ ਬਾਦਸ਼ਾਹ ਵੀ ਸਤ ਕਰਕੇ ਬਚਨ ਮੰਨਦੇ ਆ। ਜਿਵੇਂ ਅਕਬਰ ਬਾਦਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ ਸੀਗਾ, ਨਿਮਰਤਾਵਾਨ ਹੋ ਕਰਕੇ ਆਇਆ ਸੀ। ਜੋ ਗੁਰੂ ਘਰ ਦੀ ਮਰਜ਼ਾਦਾ ਸੀ, ਪਹਿਲੇ ਪੰਗਤ ਪਾਤਸ਼ਾਹ ਸੰਗਤ, ਇਹ ਮਹਾਰਾਜ ਜੀ ਦਾ ਬਚਨ ਸੀਗਾ। ਸਤਿਗੁਰੂ ਜੀ ਨੇ ਹੁਕਮ ਕੀਤਾ ਸੀ, ਸਾਡੇ ਦਰਸ਼ਨ ਤਾਂ ਪ੍ਰਾਪਤ ਹੋ ਸਕਦੇ ਆ ਜੇ ਪਹਿਲਾਂ ਪੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ, ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਕੋਈ ਲੰਗਰ ਪ੍ਰਸ਼ਾਦ ਛਕੇਗਾ ਤਾਂ ਸਾਡੇ ਦਰਸ਼ਨ ਹੋਣਗੇ। ਜਦੋਂ ਅਕਬਰ ਬਾਦਸ਼ਾਹ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ ਹੈ ਸਿੱਖਾਂ ਨੇ, ਤੇ ਫਿਰ ਨਿਮਰਤਾਵਾਨ ਹੋ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਬੈਠ ਕੇ, ਜਿੱਥੇ ਪੰਗਤ ਲੱਗੀ ਹੋਈ ਸੀ, ਸਮੁੱਚੀ ਸੰਗਤ ਛਕ ਰਹੀ ਸੀ ਪ੍ਰਸ਼ਾਦਾ, ਉੱਥੇ ਬੈਠ ਕੇ ਪ੍ਰਸ਼ਾਦਾ ਛਕਿਆ। ਫਿਰ ਨਾਲ ਮਹਾਰਾਜ ਜੀ ਦੇ ਲੰਗਰਾਂ ਦੀਆਂ ਸਿਫਤਾਂ ਵੀ ਕੀਤੀਆਂ ਨੇ। ਮਹਾਰਾਜ ਮੈਂ ਕਿੰਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਦਾ, ਪਰ ਜੋ ਆਨੰਦ ਤੇ ਜੋ ਰਸ ਇਹ ਮਹਾਰਾਜ ਗੁਰੂ ਘਰ ਦੀ ਦਾਲ, ਲੰਗਰ ਪ੍ਰਸ਼ਾਦਾ ਸਾਦਾ ਜਿਹਾ ਛਕ ਕਰਕੇ ਆਏ, ਇਦਾਂ ਦਾ ਕਦੇ ਮਹਾਰਾਜ ਮੈਨੂੰ ਰਸ ਨਹੀਂ ਪ੍ਰਾਪਤ ਹੋਇਆ, ਕਦੇ ਨਹੀਂ ਇਦਾਂ ਦਾ ਰਸ ਆਇਆ। ਇੰਨਾ ਸਵਾਦਿਸ਼ਟ ਪਦਾਰਥ ਹੋਰ ਕੋਈ ਨਹੀਂ ਮਹਾਰਾਜ ਮੈਨੂੰ ਅਜੇ ਤੱਕ ਲੱਗਾ। ਜੋ ਨਿਮਰਤਾ ਦੇ ਨਾਲ ਇੱਥੇ ਲੰਗਰ ਵਿੱਚ ਬੈਠ ਕਰਕੇ ਮਹਾਰਾਜ ਪ੍ਰਸ਼ਾਦਾ ਛਕਿਆ ਹੈ। ਤੋ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਅਮਰ ਸਿਰ ਬਾਦਸ਼ਾਹ, ਬਾਦਸ਼ਾਹਾਂ ਦੇ ਉੱਪਰ ਵੀ ਮਹਾਰਾਜ ਜੀ ਦਾ ਹੁਕਮ ਚੱਲਦਾ ਹੈ।
ਜਦੋਂ ਸਾਧ ਸੰਗਤ ਜੀ ਚਿਤੌੜ ਦਾ ਜਿਹੜਾ ਕਿਲਾ ਨਹੀਂ ਸੀ ਨਾ ਸਰ ਹੁੰਦਾ, ਉਦੋਂ ਵੀ ਬਾਦਸ਼ਾਹ ਚੱਲ ਕਰਕੇ ਆਏ ਸੀ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ। ਔਰ ਇੱਧਰ ਬੌਲੀ ਦਾ ਕੜ ਨਹੀਂ ਸੀਗਾ ਟੁੱਟਦਾ, ਤੇ ਮਹਾਰਾਜ ਜੀ ਨੇ ਹੁਕਮ ਕੀਤਾ ਜਦੋਂ ਬੌਲੀ ਦਾ ਕੜ ਟੁੱਟ ਜਾਵੇਗਾ ਉਧਰ ਚਿਤੌੜ ਵੀ ਫਿਰ ਫਤਿਹ ਹੋ ਜਾਵੇਗਾ। ਤੇ ਫਿਰ ਇਸ ਨੇ ਆਪਣੇ ਜਿਹੜੇ ਚਾਕਰ ਸਨ ਉਹਨਾਂ ਨੂੰ ਸੇਵਾ ਵਾਸਤੇ ਨਾਲ ਲਗਾਇਆ ਸੀਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਸਤਿਗੁਰੂ ਜੀ ਕਿਰਪਾ ਕਰ ਦੇਵੋ। ਇਤਿਹਾਸ ਅੰਦਰ ਬਚਨ ਆਉਂਦੇ 12 ਸਾਲਾਂ ਬਾਅਦ ਚਿਤੌੜ ਦਾ ਜਿਹੜਾ ਸਾਧ ਸੰਗਤ ਜੀ ਜਿਹੜਾ ਗੜ੍ਹ ਸੀ ਉਹਨੂੰ ਫਤਿਹ ਕਰਨਾ ਕੀਤਾ ਸੀ 12 ਸਾਲਾਂ ਬਾਅਦ, ਜਦੋਂ ਮਹਾਰਾਜ ਜੀ ਦੀ ਕਿਰਪਾ ਹੋਈ ਸੀ। ਇੱਧਰ ਕੜ ਟੁੱਟ ਗਿਆ ਸੀਗਾ ਬੌਲੀ ਦਾ, ਉਧਰ ਚਿਤੌੜ ਨੂੰ ਵੀ ਫਤਿਹ ਕਰ ਲਿਆ ਸੀ। ਤੋ ਇਸ ਕਰਕੇ ਮਹਾਰਾਜ ਕਹਿੰਦੇ ਬਾਦਸ਼ਾਹਾਂ ਦੇ ਉੱਪਰ ਵੀ ਸਤਿਗੁਰੂ ਜੀ ਦਾ ਹੁਕਮ ਚੱਲਦਾ ਹੈ। ਸਤਿਗੁਰ ਗਿਆਨ ਸਦਾ ਘਟ ਚਾਨਣ, ਜਿਨ੍ਹਾਂ ਦੇ ਹਿਰਦੇ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਅੰਦਰ ਸਦਾ ਹੀ ਗਿਆਨ ਦਾ ਚਾਨਣ ਪ੍ਰਕਾਸ਼ ਰਹਿੰਦਾ। ਐਸੀ ਮਹਾਰਾਜ ਕਹਿੰਦਾ ਸਭ ਥਾਵਾਂ ਤੇ ਤਮਾਮ ਸੰਸਾਰ ਭਰ ਦੇ ਜੀਵਾਂ ਦੇ ਵਾਹਿਗੁਰੂ ਦਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਸਭ ਤਮਾਮ ਸੰਸਾਰ ਦੇ ਬਾਦਸ਼ਾਹਾਂ ਦੇ ਉੱਪਰ ਵੀ ਚੱਲਣ ਵਾਲਾ ਹੈ। ਅਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਪਿਆਰੇ ਰਾਤ ਵੀ ਦਿਨ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਹਨ। ਰਾਮ ਨਾਮ ਸੱਚ ਲਾਹਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਸੱਚਾ ਲਾਹਾ ਲੈਂਦੇ ਹਨ। ਇਹ ਦੁਨੀਆ ਦੇ ਲਾਹੇ ਝੂਠੇ ਜਾਣ ਕਰਕੇ ਬਹੁਤਾ ਸਮਾਂ ਵਾਹਿਗੁਰੂ ਦੇ ਨਾਮ ਦਾ ਲਾਹਾ ਲੈਂਦੇ ਹੈ ਕਿ ਜਿਹੜੇ ਦੁਨੀਆ ਦੇ ਘਾਟੇ ਹੈ ਨਾ ਉਹ ਨਾ ਕਿਸੇ ਜ਼ਿੰਦਗੀ ਮੋੜ ਤੇ ਪੂਰੇ ਹੋ ਹੀ ਜਾਂਦੇ ਹੈ। ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਸਾਧ ਸੰਗਤ ਜੀ ਉਹਨਾਂ ਨੂੰ ਪੂਰੀਆਂ ਕੀਤੀਆਂ ਜਾ ਸਕਦਾ ਹੈ, ਪਰ ਜਿਹੜਾ ਜੀਵਨ ਦਾ ਘਾਟਾ ਪੈ ਰਿਹਾ ਨਾ ਨਿੱਤ 24,000 ਸਵਾਸ ਹਰ ਰੋਜ਼ ਦੇ ਬੀਤਦੇ ਜਾਂਦੇ ਆ, ਇਹ ਘਾਟੇ ਨੂੰ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ। ਜਿਹੜਾ ਜੀਵਨ ਅਜਾਈਂ ਗੁਜ਼ਰਦਾ ਜਾ ਰਿਹਾ ਹੈ, ਅਕਾਰਥੀ ਤੁਰਿਆ ਜਾ ਰਿਹਾ ਹੈ, ਇਹ ਘਾਟਾ ਨਹੀਂ ਕਦੇ ਵੀ ਪੂਰਾ ਕੀਤਾ ਜਾ ਸਕਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਸੇ ਕਰਕੇ ਰਾਮ ਨਾਮ ਸੱਚ ਲਾਹਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਸੱਚਾ ਤੇ ਪਰਮ ਲਾਹਾ ਲੈਂਦੇ ਆ। ਰਾਤ ਦਿਨ ਵਾਹਿਗੁਰੂ ਦਾ ਨਾਮ ਜਪ ਜਪ ਕੇ ਨਾਨਕ ਰਾਮ ਨਾਮ ਨਿਸਤਾਰਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਕਰਕੇ ਹੀ ਅਸਲ ਦੇ ਵਿੱਚ ਨਿਸਤਾਰਾ ਹੁੰਦਾ ਹੈ, ਜੀਵ ਨੂੰ ਹੱਕ ਮਿਲਦਾ ਹੈ। ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਕਰਕੇ ਹੀ ਭਵ ਸਾਗਰ ਤੋਂ ਵੀ ਨਿਸਤਾਰਾ ਹੁੰਦਾ ਹੈ। ਜਿਹੜੇ ਸੰਸਾਰ ਦੇ ਅੰਦਰ ਪਏ ਹੋ ਮਾਇਆ ਦੇ ਬੰਧਨ ਹੈ, ਇਹਨਾਂ ਤੋਂ ਆਜ਼ਾਦ ਵੀ ਜੀਵ ਤਾਂ ਹੁੰਦਾ ਜੇ ਵਾਹਿਗੁਰੂ ਦਾ ਨਾਮ ਜਪਦਾ ਹੈ। ਸ਼ਬਦ ਰਤੇ ਹਰ ਪਾਹਾ, ਉਹ ਗੁਰਮੁਖ ਪਿਆਰੇ ਸ਼ਬਦ ਦੁਆਰਾ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਹੈ। ਮਹਾਰਾਜ ਕਹਿੰਦੇ ਹਰ ਪਾਹਾ, ਤਿਨਾਂ ਨੇ ਹਰੀ ਨੂੰ ਪਾ ਲਿਆ ਹੈ, ਤਿਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਲਾਹਾ ਤਿਨਾਂ ਨੇ ਜੀਵਨ ਦੇ ਅੰਦਰ ਲੈ ਲਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਤਦਾਕਾਰ ਹੋ ਕੇ ਰਹਿਣਾ ਕੀਤਾ। ਜੋ ਸੱਚੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜ ਕੇ ਰੱਖਦੇ ਹਨ। ਸੋਰਠ ਮਹੱਲਾ ਤੀਜਾ, ਦਾਸਨ ਦਾਸ ਹੋਵੇ ਤਾਂ ਫਰ ਪਾਏ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹੈ, ਗੁਰਸਿੱਖੋ ਪਰਮੇਸ਼ਰ ਨੂੰ ਤਾਂ ਹੀ ਕੋਈ ਜੀਵ ਪਾ ਸਕਦਾ ਹੈ ਜੇ ਦਾਸਾਂ ਦਾ ਦਾਸ ਬਣ ਕਰਕੇ ਰਹੇ, ਹੰਕਾਰ ਨੂੰ ਆਪਣਤ ਨੂੰ ਆਪਣੇ ਹਿਰਦਿਓ ਮਿਟਾ ਦੇਵੇ, ਅਭਾਵ ਕਰ ਦੇਵੇ, ਤਾਂ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਪਾਈਦਾ। ਜੇਕਰ ਜੀਵ ਹਿਰਦੇ ਅੰਦਰ ਗਰੀਬੀ ਧਾਰਨ ਕਰਦਾ ਹੈ, ਜਿਵੇਂ ਮਹਾਰਾਜ ਜੀ ਦਾ ਮੁੱਖ ਵਾਕ ਆਉਂਦਾ ਹੈ ਨਾ, हे ਪ੍ਰਮਾਤਮਾ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਮਹਾਰਾਜ ਜਦੋਂ ਸਾਡੇ ਅੰਦਰ ਸੀਗਾ ਕਿ ਅਸੀਂ ਵੀ ਕੁਝ ਹਾਂ, ਪਰਮਾਤਮਾ ਆਪ ਜੀ ਨੂੰ ਵੱਖਰਾ ਜਾਣਦੇ ਸੀਗੇ। ਮਹਾਰਾਜ ਉਦੋਂ ਕੁਝ ਆਪ ਜੀ ਦੇ ਸਰੂਪ ਦੀ ਸਾਖਸ਼ਾਤਤਾ ਕੋਈ ਪ੍ਰਾਪਤੀ ਨਹੀਂ ਸੀ। ਔਰ ਅਬ ਤੂੰ ਹੀ ਮੈਂ ਨਾਹੀ, ਮੈਂ ਮੇਰੀ ਮਿਟ ਗਈ ਤੇ ਪ੍ਰਮਾਤਮਾ ਸਭ ਥਾਵਾਂ ਤੇ ਤੂੰ ਹੀ ਤੂੰ ਨਜ਼ਰ ਆਉਂਦਾ। ਐਸੀ ਬ੍ਰਹਮ ਦ੍ਰਿਸ਼ਟੀ ਦੇ ਨਾਲ ਦੇਖਣ ਵਾਲੇ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਜੀ ਮਹਾਰਾਜ ਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਨਾ, ਤੂੰ ਹੀ 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 ਤੂੰ ਹੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਕਾਲ ਉਸਤਤ ਬਾਣੀ ਉਚਾਰਨ ਕਰਦੇ ਸੀ ਨਾ, 16,000 ਵਾਰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਸੀਗਾ, हे ਪ੍ਰਮਾਤਮਾ ਤੂੰ ਹੀ ਸਭ ਥਾਵਾਂ ਤੇ ਤੂੰ ਹੀ ਤੂੰ ਹੈ।
ਔਰ ਫਿਰ 16 ਵਾਰ ਹੀ ਮਹਾਰਾਜ ਜੀ ਨੇ ਹੁਕਮ ਕਰਕੇ ਲਿਖਾਇਆ ਸੀ ਕਿ ਜਿਹੜਾ ਇਹ ਸ਼ਬਦ ਦਾ ਜਾਪ ਕਰੇਗਾ ਨਾ 16 ਵਾਰ ਭਾਵਨਾ ਦੇ ਨਾਲ, ਉਹਨੂੰ 16,000 ਵਾਰ ਦਾ ਫਲ ਪ੍ਰਾਪਤ ਹੋਵੇਗਾ। ਐਸੇ ਚੋਜੀ ਪ੍ਰੀਤਮ ਸਤਿਗੁਰੂ ਜੀ ਬਾਜਾਂ ਵਾਲੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ, ਜੋ ਸਭ ਥਾਵਾਂ ਤੇ ਪਰਮੇਸ਼ਰ ਨੂੰ ਹੀ ਦੇਖਣਾ ਕਰਦੇ ਹੈ। ਇੰਨੀ ਨਿਮਰਤਾ ਤੋ ਸਾਧ ਸੰਗਤ ਜੀ, ਦਾਸਨ ਦਾਸ ਹੋਵੇ ਤਾਂ ਹਰ ਪਾਏ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਜਿਹੜੇ ਦਾਸ ਹੈ ਉਹਨਾਂ ਦਾ ਵੀ ਦਾਸ ਬਣ ਕਰਕੇ ਰਹੇ। ਇੰਨੀ ਹਿਰਦੇ ਅੰਦਰ ਗਰੀਬੀ, ਇੰਨੀ ਨਿਮਰਤਾ ਬਣਾ ਕਰਕੇ ਰੱਖੇ, ਕਦੇ ਵੀ ਆਪਣਾਤ ਨਾ ਜਣਾਵੇ, ਤਾਂ ਹਰ ਪਾਏ, ਤਾਂ ਹੀ ਪਰਮੇਸ਼ਰ ਨੂੰ ਪਾਵੇਗਾ। ਵਿੱਚੋ ਆਪ ਗਵਾਈ। ਮਹਾਰਾਜ ਕਹਿੰਦੇ ਤਿਨਾਂ ਨੇ ਆਪਣੇ ਅੰਤਸ਼ਕਰਨ ਵਿੱਚੋਂ ਆਪਾ ਭਾਵ ਗਵਾ ਲਿਆ ਹੈ। ਹੰਕਾਰ ਤੋਂ ਰਹਿਤ ਹੋ ਗਏ ਗੁਰਮੁਖ ਪਿਆਰੇ, ਜਿਹੜੇ ਦਾਸਾਂ ਦੇ ਵੀ ਦਾਸ ਬਣ ਗਏ ਹਨ। ਭਗਤਾ ਕਾ ਕਾਰਜ ਹਰ ਆਨੰਦ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਿਹੜੇ ਭਗਤ ਹੈ ਨਾ, ਉਹਨਾਂ ਦਾ ਕਾਰਜ ਕੀ ਹੈ? ਭਗਤੀ ਕਰਨੀ, ਰੱਬ ਦਾ ਨਾਮ ਜਪਣਾ। ਤੇ ਪ੍ਰਮਾਤਮਾ ਦਾ ਕਾਰਜ ਕੀ ਹੈ? ਉਹਨਾਂ ਨੂੰ ਆਨੰਦ ਦੀ ਦਾਤ ਬਖਸ਼ਿਸ਼ ਕਰਨੀ। ਪਰਮੇਸ਼ਰ ਆਪਣੇ ਭਗਤਾਂ ਦੇ ਆਪ ਹੀ ਕਾਰਜਾਂ ਨੂੰ ਸਵਾਰ ਦਿੰਦਾ ਹੈ। ਜਿਵੇਂ ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜੋ ਆਪ ਜੀ ਦੀ ਭਗਤੀ ਕਰਦੇ ਹੈ ਨਾ, ਮਹਾਰਾਜ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਭਗਤ ਧੰਨਾ ਜੀ ਦਾ ਇਹ ਆਰਤਾ ਉਚਾਰਨ ਕੀਤਾ ਹੋਇਆ ਹੈ। ਹੇ ਪ੍ਰਮਾਤਮਾ, ਜੋ ਆਪ ਜੀ ਦੀ ਭਗਤੀ ਕਰਦੇ ਹਨ, ਉਹਨਾਂ ਦੇ ਕਾਰਜ ਆਪ ਹੀ ਕਿਰਪਾ ਕਰਕੇ ਸਵਾਰਦੇ ਹੋ। ਮਹਾਰਾਜ ਉਹਨਾਂ ਦੇ ਹਿਰਦੇ ਅੰਦਰ ਆਨੰਦ ਖੇੜਾ ਬਣਾ ਕਰਕੇ ਰੱਖਦੇ ਹੋ, ਜੋ ਪਿਆਰ ਦੇ ਨਾਲ ਆਪ ਜੀ ਦੀ ਭਗਤੀ ਕਰਦੇ ਹਨ। ਤੇ ਭਗਤ ਧੰਨਾ ਜੀ ਦੇ ਕਿੰਨੇ ਕਿੰਨੇ ਕਾਰਜ ਆਪ ਹੀ ਪਰਮੇਸ਼ਰ ਸਵਾਰੀ ਜਾਂਦਾ ਹੈ। ਔਰ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਹਨ, ਤਿਨਾਂ ਦਾ ਜਗ ਪਰਮੇਸ਼ਰ ਨੇ ਆਪ ਸੰਪੂਰਨ ਕੀਤਾ ਹੈ। ਭਗਤ ਨਾਮਦੇਵ ਜੀ ਦੀ ਛਪਰੀ ਪਰਮੇਸ਼ਰ ਨੇ ਆਪ ਕਾਰੀਗਰ ਬਣ ਕੇ ਤਿਆਰ ਕੀਤੀ ਹੈ। ਇੰਨੀ ਸੋਹਣੇ ਢੰਗ ਦੇ ਨਾਲ ਛਪਰੀ ਬਣਾਈ। ਗਵਾਂਢਣ ਵੀ ਆ ਕਰਕੇ ਬੀਬੀ ਪੁੱਛਦੀ ਹੈ, ਇਹ ਨਾਮਦੇਵ ਪਾੜ ਪੜੋਸਣ ਪੂਛ ਲੈ ਨਾਮਾ, ਕਾ ਪਹਿਚਾਨ ਛਵਾਈ ਹੋ, ਤੋ ਪਹਿ ਦੁਗਣੀ ਮਜੂਰੀ ਦੇਹੋ, ਮੋਕੋ ਬੇਡੇ ਦੇਹੋ ਬਤਾਈ ਹੋ। ਮੈਨੂੰ ਦੱਸੋ ਕਾਰੀਗਰ ਦਾ ਨਾਮ ਕੀ ਹੈ? ਕਿੱਥੋਂ ਕਾਰੀਗਰ ਲਿਆਂਦਾ ਸੀਗਾ ਜਿਹਨੇ ਇੰਨੇ ਸੋਹਣੇ ਢੰਗ ਦੇ ਨਾਲ ਛਪਰੀ ਬਣਾਈ ਹੈ? ਕਿੰਨੀ ਸੋਹਣੀ ਛਪਰੀ ਹੋਵੇਗੀ ਉਹ ਸਾਧ ਸੰਗਤ ਜੀ, ਜਿਹੜੀ ਰੱਬ ਨੇ ਆਪ ਆ ਕਰਕੇ ਬਣਾਈ ਹੋਵੇਗੀ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਆਪ ਹੀ ਜੋ ਜੀਵਾਂ ਦੇ, ਜਿਨ੍ਹਾਂ ਭਗਤਾਂ ਦੇ ਹਿਰਦੇ ਅੰਦਰ ਭਗਤੀ ਦੀ ਦਾਤ ਬਖਸ਼ਿਸ਼ ਕਰਦਾ ਹੈ ਨਾ, ਉਹ ਗੁਰਮੁਖ ਪਿਆਰੇ ਭਗਤ ਜਨ ਰੱਬ ਦੀ ਭਗਤੀ ਕਰਦੇ ਰਹਿੰਦੇ। ਭਗਤਾਂ ਕਾ ਕਾਰਜ ਕੀ ਹੈ? ਭਗਤੀ ਕਰਨੀ। ਤੋ ਮਹਾਰਾਜ ਕਹਿੰਦੇ ਹਰ ਆਨੰਦ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਨੰਦ ਸਦਾ ਹੀ ਉਹਨਾਂ ਦੇ ਹਿਰਦੇ ਅੰਦਰ ਰਹਿੰਦਾ ਹੈ, ਜੋ ਪ੍ਰਮਾਤਮਾ ਸਤ ਚੇਤਨ ਆਨੰਦ ਸਰੂਪ ਹੈ। ਅਨ ਦਿਨ ਹਰ ਗੁਣ ਗਾਈ। ਰਾਤ ਵੀ ਦਿਨੇ ਵੀ ਤਾਂ ਹੀ ਪਰਮੇਸ਼ਰ ਦੇ ਪਿਆਰੇ ਭਗਤਾਂ ਨੇ ਵਾਹਿਗੁਰੂ ਜੀ ਦੇ ਹੀ ਗੁਣਾਂ ਨੂੰ ਗਾਇਆ ਹੈ। ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਯਾਦ ਕਰਦੇ ਹੈ। ਕੋਈ ਵੀ ਸਮਾਂ ਐਸਾ ਨਹੀਂ ਜਦੋਂ ਪ੍ਰਮਾਤਮਾ ਵਿਸਰ ਜਾਂਦਾ ਹੈ, ਰੱਬ ਭੁੱਲ ਜਾਂਦਾ ਹੈ। ਕਿਸੇ ਸਾਧ ਸੰਗਤ ਜੀ ਬਾਦਸ਼ਾਹ ਨੇ ਮਹਾਂਪੁਰਖਾਂ ਨੂੰ ਸਵਾਲ ਕੀਤਾ ਸੀ ਕਿ ਮਹਾਂਪੁਰਖੋ, ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਐ, ਸੰਤ ਮਹਾਂਪੁਰਖ ਬੰਦਗੀ ਕਰਨ ਵਾਲੇ ਕੋਈ ਸਾਧੂ ਜਨ ਹੁੰਦੇ ਐ, ਸੁੱਤਿਆਂ ਹੋਇਆ ਤਾਂ ਉਹਨਾਂ ਨੂੰ ਰੱਬ ਭੁੱਲ ਜਾਂਦਾ ਹੋਵੇਗਾ, ਜਾਗਦੇ ਹੋਏ ਤਾਂ ਦੇਖੀਦੇ ਰੱਬ ਨੂੰ ਯਾਦ ਕਰਦੇ ਐ, ਤੇ ਸੁੱਤਿਆਂ ਹੋਇਆ ਤਾਂ ਉਹਨਾਂ ਨੂੰ ਰੱਬ ਭੁੱਲ ਜਾਂਦਾ ਹੋਣਾ। ਕਹਿੰਦੇ ਤੈਨੂੰ ਰਾਤ ਦੇ ਸਮੇਂ ਜਵਾਬ ਦੇਵਾਂਗੇ। ਰਾਤ ਦੇ ਸਮੇਂ ਜਵਾਬ ਇਸ ਢੰਗ ਦੇ ਨਾਲ ਦਿੱਤਾ ਜਿੱਥੇ ਉਹਦੀਆਂ ਫੌਜਾਂ ਸੁੱਤੀਆਂ ਹੋਈਆਂ ਸਨ, ਸਿਪਾਹੀ ਸੁੱਤੇ ਸੀ, ਘਰਾੜੇ ਮਾਰ ਰਹੇ ਸਨ। ਜਦੋਂ ਉੱਥੇ ਜਾ ਕਰਕੇ ਪਾਣੀ ਦਾ ਹੱਥ ਵਿੱਚ ਫੜਿਆ ਹੋਇਆ ਗੜਵਾ ਛਿੜਕਾ ਮਾਰਿਆ ਤੇ ਉੱਠਦਿਆਂ ਸਾਰੀ ਮਾਰ ਲੋ ਫੜ ਲੋ, ਦੁਸ਼ਮਣ ਆ ਗਏ, ਉੱਚੀ ਉੱਚੀ ਰੌਲਾ ਪਾਉਣ ਲੱਗ ਪਏ। ਤੇ ਜਦੋਂ ਮਹਾਂਪੁਰਖ ਜਿੱਥੇ ਕੋਈ ਸਾਧੂ ਮਹਾਤਮਾ ਸੁੱਤੇ ਸਨ, ਵਿਸ਼ਰਾਮ ਕਰ ਰਹੇ ਸੀ, ਉੱਥੇ ਜਦੋਂ ਆ ਕੇ ਉਹਨਾਂ ਦੇ ਚਿਹਰੇ ਤੇ ਜਲ ਛਿੜਕਿਆ, ਉਸੇ ਸਮੇਂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ। ਕਹਿੰਦੇ ਦੇਖ, ਇਹ ਜਿਹੜੀ ਤੇਰੀ ਸੈਨਾ ਸੀ ਨਾ, ਉਹ ਜਾਗਦਿਆਂ ਵੀ ਮਾਰ ਲੋ ਫੜ ਲੋ, ਦੁਸ਼ਮਣ ਚੜ ਕੇ ਆ ਕੇ ਕਰਦੇ, ਸੁੱਤਿਆਂ ਵੀ ਉੱਠਦਿਆਂ ਵੀ ਇਹੋ ਕੁਝ ਕਰਦੇ ਰਹਿੰਦੇ ਐ। ਪਰ ਰੱਬ ਦੇ ਪਿਆਰੇ ਜਾਗਦੇ ਵੀ, ਸੁਪਨੇ ਵਿੱਚ ਬਰੜਾ ਕੇ ਵੀ, ਉੱਠਦਿਆਂ ਸਾਰ ਵੀ ਸਤਨਾਮ ਸ੍ਰੀ ਵਾਹਿਗੁਰੂ ਰਸਨਾ ਤੋਂ ਕਹਿੰਦੇ ਐ। ਤੋ ਇਸ ਕਰਕੇ ਮਹਾਰਾਜ ਕਹਿੰਦੇ ਅਨ ਦਿਨ ਹਰ ਗੁਣ ਗਾਈ।
ਰਾਤ ਵੀ ਦਿਨੇ ਵੀ ਵਾਹਿਗੁਰੂ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਗੁਣ ਗਾਏ ਹਨ। ਸ਼ਬਦ ਰਤੇ ਸਦਾ ਇੱਕ ਰੰਗੀ। ਜਿਹੜੇ ਜੀਵ ਸ਼ਬਦ ਦੇ ਵਿੱਚ ਰਤੇ ਹਨ, ਇੱਕ ਮਿਕ ਹੋ ਗਏ ਆ, ਉਹ ਸਦਾ ਇੱਕ ਰੰਗੀ, ਇੱਕ ਪੱਖੀ ਹੋ ਕਰਕੇ ਰਹਿੰਦੇ ਆ। ਇੱਕ ਰੰਗੀ, ਇੱਕ ਰੱਬ ਦਾ ਪਰਮੇਸ਼ਰ ਦੇ ਨਾਮ ਦਾ ਰੰਗ ਹੀ ਉਹਨਾਂ ਦੇ ਹਿਰਦੇ ਅੰਦਰ ਲੱਗਾ ਰਹਿੰਦਾ। ਹੋਰ ਕੋਈ ਦੁਨੀਆ ਦਾ ਰੰਗ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਔਰ ਰੰਗ ਦਾ ਅਰਥ ਪ੍ਰੇਮ ਵੀ ਹੈ। ਹੋਰ ਕੋਈ ਵੀ ਦੁਨੀਆ ਦਾ ਝੂਠਾ ਪਿਆਰ ਉਹਨਾਂ ਦੇ ਮਨ ਨੂੰ ਭਾਉਂਦਾ ਨਹੀਂ। ਕੇਵਲ ਤਾਂ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਉਹਨਾਂ ਨੂੰ ਭਾਉਂਦਾ ਹੈ। ਮਹਾਰਾਜ ਕਹਿੰਦੇ ਸ਼ਬਦ ਰਤੇ ਸਦਾ ਇੱਕ ਰੰਗੀ, ਸਦਾ ਇੱਕ ਪੱਖ ਪਰਮੇਸ਼ਰ ਦੇ ਪੱਖ ਦੇ ਵਿੱਚ ਰਹਿੰਦੇ ਹੈ। ਸਦਾ ਇੱਕ ਵਾਹਿਗੁਰੂ ਦੇ ਨਾਮ ਦਾ ਰੰਗ ਹੀ ਤੇ ਇਹਨਾਂ ਨੂੰ ਚੜਿਆ ਰਹਿੰਦਾ ਹੈ। ਹਰਿ ਸਿਓ ਰਹੇ ਸਮਾਈ। ਉਹ ਚਿੱਤ ਬਿਰਤੀ ਕਰਕੇ ਪਰਮਾਤਮਾ ਦੇ ਵੀ ਸਮਾਏ ਰਹਿੰਦੇ ਹਨ। ਪਰਮੇਸ਼ਰ ਨੂੰ ਕਦੇ ਵੀ ਵਿਸਾਰਦੇ ਨਹੀਂ ਹਨ। ਹਰਿ ਜੀਓ ਸਾਚੀ ਨਦਰ ਤੁਮਾਰੀ। ਹੇ ਹਰੀ ਅਕਾਲ ਪੁਰਖ ਪਰਮਾਤਮਾ ਜੀਓ, ਜਿਨ੍ਹਾਂ ਤੇ ਆਪ ਜੀ ਦੀ ਸੱਚੀ ਕਿਰਪਾ ਦੀ ਨਜ਼ਰ ਹੋ ਗਈ ਹੈ। ਮਹਾਰਾਜ ਜਿਨ੍ਹਾਂ ਤੇ ਆਪ ਜੀ ਨੇ ਐਸੀ ਅੰਮ੍ਰਿਤਮਈ ਸੱਚੀ ਦ੍ਰਿਸ਼ਟੀ ਪਾਈ ਹੈ। ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ। ਉਹਨਾਂ ਤੇ ਮਹਾਰਾਜ ਆਪ ਨੇ ਕਿਰਪਾ ਕਰਕੇ ਉਹਨਾਂ ਦੀ ਪਦ ਇੱਜ਼ਤ ਰੱਖੀ ਹੈ। ਤੋ ਇਸ ਕਰਕੇ ਮਹਾਰਾਜ ਜਿਵੇਂ ਪਹਿਲਾਂ ਆਪਣੇ ਪਿਆਰਿਆਂ ਭਗਤਾਂ ਦੀ ਪਦ ਇੱਜ਼ਤ ਰੱਖਦੇ ਸੀ ਅੰਮ੍ਰਿਤਮਈ ਦ੍ਰਿਸ਼ਟੀ ਪਾ ਕਰਕੇ, ਮਹਾਰਾਜ ਹੁਣ ਸਾਡੇ ਤੇ ਵੀ ਕਿਰਪਾ ਕਰ ਦੇਵੋ। ਆਪਣੀਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ। ਹੇ ਮੇਰੇ ਪਿਆਰੇ ਮਾਲਕ ਪਰਮਾਤਮਾ ਜੀਓ, ਮਹਾਰਾਜ ਸਾਡੇ ਤੇ ਵੀ ਉਸਦਾਂ ਦੀ ਕਿਰਪਾ ਕਰ ਦੇਵੋ। ਜਿਵੇਂ ਮਹਾਰਾਜ ਪਹਿਲਾਂ ਆਪਣੇ ਭਗਤਾਂ ਦੇ, ਸਾਧੂ ਮਹਾਤਮਾ ਤੇ ਸਤਿਪੁਰਸ਼ਾਂ ਤੇ ਆਪ ਜੀ ਨੇ ਕਿਰਪਾ ਕੀਤੀ ਸੀ। ਹੇ ਪ੍ਰਮਾਤਮਾ, ਉਹਨਾਂ ਦੀ ਪਦ ਇੱਜ਼ਤ ਰੱਖੀ ਸੀ ਨਾਮ ਜਪਣ ਦੀ ਅਤੇ ਜਪਾਉਣ ਦੀ। ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦੇਵੋ। ਹੇ ਗਰੀਬ ਨਵਾਜ, ਜੀਵਨ ਦੇ ਅੰਦਰ ਉਪਦੇਸ਼ ਕਮਾਉਣ ਦੀ ਤੇ ਮਹਾਰਾਜ ਉਪਦੇਸ਼ ਵੰਡਣ ਦੀ ਦਾਤ ਜਿਵੇਂ ਆਪਣੇ ਪਿਆਰਿਆਂ ਦੀ ਪਹਿਲਾਂ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦੇਵੋ। ਰੱਖੋ ਪੈਜ ਹਮਾਰੀ। ਮਹਾਰਾਜ ਸਾਡੀ ਪਦ ਇੱਜ਼ਤ ਰੱਖ ਲਓ, ਕਿਉਂਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਮਹਾਰਾਜ ਆਪ ਜੁਗਾਂ ਜੁਗਾਂ ਦੇ ਵਿੱਚ ਆਪਣੇ ਪਿਆਰਿਆਂ ਦੀ ਪੈਜ ਪਤ ਇੱਜ਼ਤ ਰੱਖਦੇ ਆ ਰਹੇ ਹੋ। ਕਿਰਪਾ ਕਰੋ ਮਹਾਰਾਜ ਸਾਡੀ ਵੀ ਪਤ ਰੱਖ ਲਓ। ਹੇ ਗਰੀਬ ਨਵਾਜ, ਆਪਣੇ ਸੇਵਕ ਕੀ ਆਪੇ ਰੱਖੈ, ਆਪ ਹੀ ਕਿਰਪਾ ਕਰਕੇ ਰੱਖਿਆ ਕਰਦੇ ਹੋ। ਮਹਾਰਾਜ ਜਿੱਥੇ ਵੀ ਕਿਤੇ ਕੋਈ ਔਕੜ ਦਾ ਵੀ ਸਮਾਂ ਹੁੰਦਾ, ਆਪ ਹੀ ਕਿਰਪਾ ਕਰਕੇ ਪਤ ਇੱਜ਼ਤ ਰੱਖਣ ਵਾਲੇ ਹੋ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਖੋ ਪੈਜ ਹਮਾਰੀ। ਹੇ ਗੁਰਸਿੱਖਿਓ ਬੇਨਤੀਆਂ ਕਰ ਮਹਾਰਾਜ ਜੀ ਦੇ ਚਰਨਾਂ ਵਿੱਚ। ਹੇ ਗਰੀਬ ਨਵਾਜ, ਆਪ ਕਿਰਪਾ ਕਰਕੇ ਸਾਡੀ ਪਤ ਇੱਜ਼ਤ ਰੱਖ ਲੈਣਾ ਕਰੋ। ਜਿਵੇਂ ਮਾਤਾ ਦੇ ਗਰਭ ਦੇ ਵਿੱਚ ਮਹਾਰਾਜ ਸਾਨੂੰ ਸਿਮਰਨ ਦੀ ਦਾਤ ਦੇ ਕਰਕੇ ਸੱਚੇ ਪਾਤਸ਼ਾਹ ਜੀ ਜਠਰਾ ਅਗਨੀ ਤੋਂ ਬਚਾਇਆ, ਇਸੇ ਤਰ੍ਹਾਂ ਮਹਾਰਾਜ ਜੀਵਨ ਕਾਲ ਦੌਰਾਨ ਵਿਕਾਰਾਂ ਦੀ ਤਪਦੀ ਹੋਈ ਲੋਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਚਾ ਲਓ। ਤ੍ਰਿਸ਼ਨਾ ਦੀ ਮਹਾਰਾਜ ਪ੍ਰਚੰਡ ਅਗਨੀ ਬਲ ਰਹੀ ਹੈ, ਕ੍ਰੋਧ ਦੀ ਅੱਗ ਹੈ, ਵਿਕਾਰਾਂ ਦੀ ਭੱਠੀ ਵੀ ਜੀਵ ਭੁੱਜ ਜਾਂਦੇ, ਸੜ ਜਾਂਦੇ ਹੈ। ਜੇ ਆਪ ਕਿਰਪਾ ਕਰਕੇ ਬਚਾ ਲਓ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਬਚਾਅ ਹੋ ਸਕਦਾ ਹੈ। ਆਪ ਮਹਾਰਾਜ ਕਿਰਪਾ ਕਰਕੇ ਪਦ ਇੱਜ਼ਤ ਰੱਖਣਾ ਕਰੋ। ਰਹਾਓ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸ਼ਬਦ ਸਲਾਹੀ ਸਦਾ ਹੋ ਜੀਵਾ। ਹਜੂਰ ਕਹਿੰਦੇ ਸ਼ਬਦ ਦੁਆਰਾ ਪ੍ਰਮਾਤਮਾ ਦੀ ਸਲਾਹੁਣਾ ਕਰਕੇ ਮਹਾਰਾਜ ਦੇ ਅਸੀਂ ਸਦੀਵੀ ਕਾਲ ਵਾਸਤੇ ਜੀਵਤ ਭਾਵ ਵਿੱਚ ਹਾਂ। ਮਹਾਰਾਜ ਆਪ ਜੀ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਸਲਾਹੁਣਾ ਕੀਤੀ ਹੈ ਨਾ, ਪਰਮੇਸ਼ਰ ਆਪ ਜੀ ਦੀ ਸਿਫਤ ਕੀਤੀ ਹੈ, ਸਦਾ ਮਹਾਰਾਜ ਆਪ ਜੀ ਨੇ ਸਦੀਵੀ ਜੀਵਨ ਉਹਨਾਂ ਨੂੰ ਬਖਸ਼ਿਆ ਹੈ। ਗੁਰਮਤਿ ਪਉ ਭਾਗਾ। ਗੁਰੂ ਕੀ ਮਰ ਦੁਆਰਾ ਮਨ ਦੇ ਅੰਦਰ ਜੰਮਣ ਮਰਨ ਦਾ ਭੈ ਵੀ ਭੱਜ ਗਿਆ ਹੈ। ਮੇਰਾ ਪ੍ਰਭ ਸਾਚਾ ਅਤ ਸਵਾਲਿਓ। ਜੋ ਮੇਰਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਨਾ, ਸਦੀਵੀ ਕਾਲ ਦੀ ਸੱਚਾ ਹੈ। ਵਿਸ਼ੇਸ਼ ਕਰਕੇ ਪ੍ਰਮਾਤਮਾ ਬਖਸ਼ਿਸ਼ ਕਰਨ ਵਾਲਾ ਹੈ। ਗੁਰ ਸੇਵਿਆ ਚਿਤ ਲਾਗਾ। ਜਿਨ੍ਹਾਂ ਨੇ ਮਹਾਰਾਜ ਪੂਰੇ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੀ ਸੇਵਾ ਕੀਤੀ, ਉਹਨਾਂ ਦਾ ਚਿੱਤ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗਾ ਹੈ। ਜਿਨ੍ਹਾਂ ਨੇ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਉਹਨਾਂ ਦੀ ਚਿੱਤ ਬਿਰਤੀ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦੇ ਆ। ਜੋ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰਦੇ ਹਨ, ਸੱਚਾ ਸ਼ਬਦ ਸੱਚੀ ਸਚ ਬਾਣੀ। ਸੱਚਾ ਅਕਾਲ ਪੁਰਖ ਵਾਹਿਗੁਰੂ ਸਰੂਪ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸੱਚਾ ਹੈ, ਸਦੀਵੀ ਕਾਲ ਦੀ ਸੱਚਾ ਹੈ। ਸੱਚਾ ਸ਼ਬਦ, ਸੱਚੀ ਸੱਚ ਬਾਣੀ ਔਰ ਸੱਚੀ ਮਹਾਰਾਜ ਜੀ ਦੀ ਸਿੱਖਿਆ ਹੈ। ਸੱਚੀ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਹੈ। ਨਾਮ ਬਾਣੀ ਵੀ ਸਦੀਵੀ ਕਾਲ ਦੀ ਸੱਚੀ ਹੈ। ਸੱਚ ਸੁਣਾਈ ਸੀ ਸੱਚ ਕੀ ਬੇਲਾ, ਇਹ ਮਹਾਰਾਜ ਕਹਿੰਦੇ ਸੱਚੀ ਬਾਣੀ ਹੈ, ਸੱਚੀ ਗੁਰੂ ਕੀ ਸਿੱਖਿਆ ਹੈ। ਔਰ ਸੱਚੇ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਜੀਵਾਂ ਨੂੰ ਸੁਣਾਉਣ ਵਾਲੇ ਆ। ਐਸੀ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰੂ ਕੀ ਬਾਣੀ ਸਿੱਖਿਆ, ਸੱਚੇ ਪਾਤਸ਼ਾਹੀ ਦਾ ਸ਼ਬਦ ਸਦੀਵੀ ਕਾਲ ਦੀ ਸੱਚਾ ਹੈ। ਔਰ ਮਨ ਕਰਕੇ ਮਹਾਰਾਜ ਜੀ ਦੀ ਸ਼ਬਦ ਨੂੰ ਸੱਚਾ ਜਾਣ, ਬਾਣੀ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਸੱਚੀ ਜਾਣ, ਸਰੀਰ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਨਿਸ਼ਚੈ ਕਰਕੇ ਸੱਚ ਜਾਣਨਾ ਕਰ। ਸੋ ਜਨ ਅਣਦਿਨ ਜਾਗਾ। ਉਹ ਵਾਹਿਗੁਰੂ ਦਾ ਪਿਆਰਾ ਜਨ ਰਾਤ ਵੀ ਦਿਨੇ ਵੀ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਜਿਸ ਨੇ ਮਹਾਰਾਜ ਜੀ ਦੇ ਸੱਚੇ ਸ਼ਬਦ ਦੁਆਰਾ ਸੱਚੀ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਤੇ ਸੱਚੀ ਨਾਮ ਬਾਣੀ ਦੇ ਨਾਲ ਜੁੜਿਆ ਹੈ, ਸੋ ਜਨ ਅਣਦਿਨ ਜਾਗਾ। ਉਹ ਕਦੇ ਵੀ ਅਵਿਦਿਆ ਦੀ ਨਿੰਦਰਾ ਵਿੱਚ ਸੌਂਦਾ ਨਹੀਂ ਹੈ। ਉਸ ਗੁਰਮੁਖ ਪਿਆਰੇ ਦਾ ਮਨ ਰਾਤ ਵੀ ਦਿਨੇ ਵੀ ਹਰ ਸਮੇਂ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਮਹਾ ਗੰਭੀਰ ਸਦਾ ਸੁਖ ਦਾਤਾ। ਐਸਾ ਮਹਾਨ, ਸਭ ਤੋਂ ਵੱਡਾ ਤੇ ਗਹਿਰ ਗੰਭੀਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਜਿਹੜਾ ਸਾਰੇ ਸੁੱਖਾਂ ਦੇ ਦਾਤਾਂ ਦੇਣ ਵਾਲਾ, ਸਾਰੇ ਜੀਵਾਂ ਨੂੰ ਸੁਖ ਪ੍ਰਦਾਨ ਕਰਨ ਵਾਲਾ, ਸੁੱਖਾਂ ਦਾ ਦਾਤਾ ਹੈ। ਤਿਸ ਕਾ ਅੰਤ ਨਾ ਪਾਇਆ। ਇਹ ਜੀਵ ਜਿਸ ਪ੍ਰਮਾਤਮਾ ਦਾ ਕਦੇ ਵੀ ਕਿਸੇ ਨੇ ਅੰਤ ਪਾਇਆ ਨਹੀਂ ਸੀ, ਨਾ ਹੁਣ ਪਾ ਸਕਦਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਪਾ ਸਕੇਗਾ। ਪੂਰੇ ਗੁਰ ਕੀ ਸੇਵਾ ਕੀਨੀ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ ਨਾ, ਦਿਲੋਂ ਹੋ ਕਰਕੇ, ਹਿਰਦਿਓਂ ਹੋ ਕੇ, ਭਾਵੇਂ ਮਨ ਕਰਕੇ, ਭਾਵੇਂ ਬਾਣੀ ਕਰਕੇ, ਭਾਵੇਂ ਸਰੀਰ ਕਰਕੇ ਕੀਤੀ ਹੈ, ਤਨ ਕਰਕੇ, ਮਨ ਕਰਕੇ, ਭਾਵੇਂ ਧਨ ਕਰਕੇ ਕੀਤੀ ਹੈ, ਦਿਲੋਂ ਹੋ ਕੇ, ਭਾਵਨਾ ਦੇ ਨਾਲ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹਿਰਦਿਓਂ ਹੋ ਕੇ ਸੇਵਾ ਕੀਤੀ ਹੈ। ਅਚਿੰਤ ਹਰ ਮਨ ਵਸਾਇਆ। ਅਚਿੰਤ ਜਿਹੜਾ ਚਿੰਤਾਵਾਂ ਤੋਂ ਰਹਿਤ ਕਰਨ ਵਾਲਾ, ਤੇ ਅਚਿੰਤ ਅਚਨ ਚੇਤ, ਪਤਾ ਹੀ ਨਹੀਂ ਲੱਗਾ ਕਿਹੜੇ ਵਿੱਚ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਆ ਕਰਕੇ ਵਸ ਗਿਆ। ਮਹਾਰਾਜ ਜੀ ਨੇ ਆਪ ਹੀ ਕਿਰਪਾ ਕਰਕੇ ਵਸਾਇਆ, ਵਸਾ ਦਿੱਤਾ ਹੈ। ਜੇ ਹਿਰਦਿਓਂ ਹੋ ਕੇ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਬਚਨ ਮੰਨਣ ਰੂਪੀ ਸੇਵਾ ਕੀਤੀ ਹੈ। ਆ ਗਿਆ ਸਾਹਿਬ ਸਮ ਨਹੀਂ ਸੇਵਾ, ਜਿਹੜਾ ਮਾਲਕ ਦਾ ਬਚਨ ਮੰਨ ਲੈਣਾ, ਇਹਦੀ ਸਮਾਨ ਕਹਿੰਦੇ ਕੋਈ ਦੂਜੀ ਸੇਵਾ ਨਹੀਂ ਪਹੁੰਚ ਕਰ ਸਕਦੀ। ਬਚਨ ਮੰਨਣਾ, ਸਤ ਕਰਕੇ ਸਿਰ ਮੱਥੇ ਮੰਨਣਾ, ਇਹ ਸਭ ਤੋਂ ਵੱਡੀ ਤੇ ਪਰਮ ਸੇਵਾ ਹੈ। ਤੇ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਸੇਵਾ ਕਮਾ ਲਈ, ਅਚਿੰਤ ਹਰ ਮਨ ਵਸਾਇਆ, ਅਚਾਨਕ ਅਚਨ ਚੇਤ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਮਹਾਰਾਜ ਜੀ ਨੇ ਵਾਹਿਗੁਰੂ ਦਾ ਨਾਮ ਜੀਵ ਦੇ ਹਿਰਦੇ ਅੰਦਰ ਸਤਿਗੁਰਾਂ ਨੇ ਵਸਾ ਦਿੱਤਾ ਹੈ। ਮਨ ਤਨ ਨਿਰਮਲ ਸਦਾ ਸੁਖ ਅੰਤਰ। ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਵੀ ਤਨ ਵੀ ਨਿਰਮਲ ਹੋ ਗਿਆ ਹੈ, ਔਰ ਸਦੀਵੀ ਕਾਲ ਦੇ ਸੁਖ ਉਹਨਾਂ ਦੇ ਹਿਰਦੇ ਅੰਦਰ ਆ ਕੇ ਨਿਵਾਸ ਕਰ ਗਿਆ। ਮਨ ਅਤੇ ਤਨ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਉਜਲ ਹੋ ਗਿਆ ਹੈ। ਮਨ ਦੀਆਂ ਮੰਦੀਆਂ ਵਾਸ਼ਨਾਵਾਂ ਪ੍ਰਮਾਤਮਾ ਨੇ ਦੂਰ ਕਰ ਦਿੱਤੀਆਂ ਨੇ। ਜਿੱਥੇ ਮਨ ਦੀਆਂ ਵਾਸ਼ਨਾਵਾਂ ਵਿਕਾਰਾਂ ਦੀ ਬਦਬੂ ਆਉਂਦੀ ਸੀ, ਉਸ ਤੇ ਪ੍ਰਮਾਤਮਾ ਨੇ ਭਗਤੀ ਦੀ ਸੁਗੰਧੀ ਮਹਿਕ ਪ੍ਰਗਟ ਕਰ ਦਿੱਤੀ ਹੈ। ਔਰ ਤਨ ਜਿਹੜਾ ਹਰ ਸਮੇਂ ਵਿਕਾਰਾਂ ਨੂੰ ਭੋਗਣ ਵਿੱਚ ਲੱਗਾ ਰਹਿੰਦਾ ਸੀ, ਔਗੁਣਾਂ ਨੂੰ ਕਰਨ ਦੇ ਵਿੱਚ ਲੱਗਾ ਰਹਿੰਦਾ ਸੀ, ਇਹ ਹੁਣ ਸ਼ੁਭ ਗੁਣਾਂ ਨੂੰ ਧਾਰਨੇ ਹੋ ਕਰਕੇ ਚੰਗੇ ਕਰਮ ਕਮਾਉਂਦਾ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਮਨ ਤਨ ਨਿਰਮਲ ਸਦਾ ਸੁਖ ਅੰਤਰ। ਜਿਨ੍ਹਾਂ ਦਾ ਮਨ ਵੀ ਤਨ ਵੀ ਨਿਰਮਲ ਹੋ ਗਿਆ। ਤਨ ਕਿਵੇਂ ਸਾਧ ਸੰਗਤ ਜੀ ਨਿਰਮਲ ਹੁੰਦਾ ਹੈ? ਹੱਥਾਂ ਦੇ ਨਾਲ ਸੇਵਾ ਕਰਕੇ, ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਮਹਾਰਾਜ ਜੀ ਦੀ ਸੰਗਤ ਵਿੱਚ ਆਉਣਾ, ਔਰ ਰਸਨਾ ਦੇ ਨਾਲ ਗੁਰੂ ਮੰਤਰ ਜਪਣਾ, ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ। ਫਿਰ ਕੰਨਾਂ ਦੇ ਨਾਲ ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕਰਨਾ, ਅੱਖਾਂ ਦੇ ਨਾਲ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਸਤਿਗੁਰਾਂ ਦੇ ਦੀਦਾਰ ਕਰਨੇ। ਇਹ ਸਾਧ ਸੰਗਤ ਜੀ ਦੇ ਨਾਲ ਤਨ ਦੀ ਪਵਿੱਤਰਤਾ ਹੁੰਦੀ ਹੈ, ਮਨ ਪਵਿੱਤਰ ਹੁੰਦਾ ਹੈ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਨੇ ਕਰਕੇ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਨ ਅਤੇ ਤਨ ਉਹ ਗੁਰਮੁਖ ਪਿਆਰਿਆਂ ਦਾ ਨਿਰਮਲ ਹੋ ਗਿਆ। ਸਦੀਵੀ ਸੁਖ ਵਾਹਿਗੁਰੂ ਦਾ ਸਰੂਪ ਰੂਪੀ ਸੁਖ ਆ ਕਰਕੇ ਹਿਰਦੇ ਵਿੱਚ ਵਸਿਆ ਹੈ। ਵਿੱਚੋਂ ਭਰਮ ਚੁਕਾਇਆ। ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ,
ਜੋ ਜੀਵ ਦੇ ਹਿਰਦੇ ਵਿੱਚੋਂ ਭਰਮ ਜਿਹੜਾ ਸੀ ਨਾ ਚੁੱਕ ਦੇਣਾ ਕੀਤਾ, ਵਿੱਚੋਂ ਭਰਮ ਚੁਕਾਇਆ, ਭਰਮ ਦਾ ਪਿਆ ਹੋਇਆ ਮਤ ਤੇ ਜਿਹੜਾ ਪੜਦਾ ਸੀ ਚੁਕਾ ਦਿੱਤਾ ਹੈ, ਅਭਾਵ ਕਰ ਦਿੱਤਾ ਹੈ। ਹਰ ਕਾ ਮਾਰਗ ਸਦਾ ਪੰਥ ਵਿਖੜਾ। ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਮਾਰਗ ਰਸਤਾ ਹੈ ਨਾ ਸਾਧ ਸੰਗਤ ਜੀ, ਬੜਾ ਦੁੱਤਰ ਹੈ, ਬੜਾ ਕਠਿਨ ਹੈ, ਬਹੁਤ ਔਖਾ ਹੈ ਪਰਮੇਸ਼ਰ ਦੇ ਨਾਲ ਮਿਲਣਾ, ਪਰ ਸੌਖਾ ਵੀ ਹੈ ਜੇ ਪ੍ਰਮਾਤਮਾ ਕਿਰਪਾ ਕਰ ਦੇਵੇ ਤਾਂ। ਜੇ ਪ੍ਰਮਾਤਮਾ ਆਪ ਕਿਰਪਾ ਕਰੇ ਨਾ ਤੇ ਫਿਰ ਤਾਂ ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਪ੍ਰਮਾਤਮਾ ਮਿਲ ਗਿਆ ਹੈ। ਪਰਮੇਸ਼ਰ ਜਿਸ ਨੂੰ ਮਿਲਾਉਣਾ ਚਾਹੇ ਆਪਣੇ ਨਾਲ, ਨਹੀਂ ਤਾਂ ਸਾਧ ਸੰਗਤ ਜੀ ਇਹ ਜਿਹੜਾ ਰਸਤੇ ਤੇ ਚੱਲਣਾ ਹੈ ਨਾ, ਖੰਡੇ ਧਾਰ ਗਲੀ ਅਤ ਭੀੜੀ, ਬਹੁਤ ਖੰਡੇ ਦੀ ਧਾਰ ਦੇ ਨਾਲੋਂ ਵੀ ਤਿੱਖਾ ਹੈ। ਜਿਵੇਂ ਇਹਦੇ ਤੇ ਖਲੋ ਨਹੀਂ ਨਾ ਸਕਦਾ ਕੋਈ ਖੰਡੇ ਦੀ ਧਾਰ ਤੇ, ਸਾਧ ਸੰਗਤ ਜੀ ਇਦਾਂ ਦਾ ਇਹ ਰਸਤਾ ਹੈ, ਔਰ ਵਾਲ ਦੇ ਨਾਲੋਂ ਵੀ ਬਰੀਕ ਹੈ। ਤੋ ਇਸ ਪ੍ਰਕਾਰ ਜੇ ਕਿਤੇ ਕੀੜੀ ਜਿੰਨੇ ਰਾਈ ਮਾਤਰ ਵੀ ਹਉਮੈ ਮਨ ਦੇ ਅੰਦਰ ਰਹਿ ਜਾਵੇ ਤਾਂ ਵੀ ਨਹੀਂ ਸਾਧ ਸੰਗਤ ਜੀ ਇਹਦੇ ਰਸਤੇ ਤੇ ਚੱਲਿਆ ਜਾਂਦਾ, ਤਾਂ ਵੀ ਵਾਂਝਾ ਰਹਿ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਉਪਦੇਸ਼ ਦਿੰਦੇ ਆ, ਇਹ ਜੀਵਾ ਹਰ ਕਾ ਮਾਰਗ ਸਦਾ ਪੰਥ ਵਿਖੜਾ। ਬੜਾ ਵਿਖੜਾ ਹੈ, ਬੜਾ ਇਹ ਪੈਂਡਾ ਮਹਾਰਾਜ ਕਹਿੰਦੇ ਕਠਿਨ ਹੈ। ਇਸ ਰਸਤੇ ਤੇ ਚੱਲਣਾ ਜੋ ਹੈ ਨਾ ਪ੍ਰੇਮਾ ਭਗਤੀ ਦੇ ਮਾਰਗ ਤੇ ਬੜਾ ਕੁਝ ਤਿਆਗਣਾ ਪੈਂਦਾ ਹੈ, ਬਹੁਤ ਕੁਝ ਤਿਆਗ ਸਾਧ ਸੰਗਤ ਜੀ ਕਰਨਾ ਪੈਂਦਾ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਨਾ, ਭਗਤਾਂ ਕੀ ਚਾਲ ਨਿਰਾਲੀ, ਕਿਉਂ ਸੰਸਾਰ ਦੇ ਲੋਕਾਂ ਨਾਲੋਂ ਉਹਨਾਂ ਦੀ ਚਾਲ ਵੱਖਰੀ ਹੈ। ਅੱਗੇ ਮਹਾਰਾਜ ਜੀ ਨੇ ਦੱਸਿਆ, ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਕਿਉਂਕਿ ਇੱਕ ਰਸਤੇ ਤੇ ਚੱਲਣਾ ਬੜਾ ਬਿਖਮ ਹੈ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਸਾਧ ਸੰਗਤ ਜੀ ਬਹੁਤਾ ਬੋਲਣ ਤੋਂ ਵੀ ਗੁਰੇਜ਼ ਕਰਨਾ ਪੈਂਦਾ, ਲੋੜ ਅਨੁਸਾਰ ਬੋਲਣਾ ਪੈਂਦਾ ਜੇ ਇਸ ਰਸਤੇ ਤੇ ਚੱਲਣਾ ਹੋਵੇ। ਲਬ ਪਦਾਰਥਾਂ ਦੇ ਛਕਣ ਦਾ, ਲੋਭ ਪਦਾਰਥਾਂ ਦੀ ਇਕੱਤਰਤਾ ਕਰਨੇ ਦਾ ਜਿਹੜਾ ਲੋਭ ਹੈ, ਹੰਕਾਰ ਜਿਹੜਾ ਹਰ ਸਮੇਂ ਹਿਰਦੇ ਵਿਹੜੇ ਵਿੱਚ ਸਮਾਇਆ ਰਹਿੰਦਾ ਹੈ, ਔਰ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਹੈ, ਭੁੱਖ ਹੈ, ਮਹਾਰਾਜ ਕਹਿੰਦੇ ਸਭ ਕੁਝ ਤਿਆਗਣਾ ਪੈਂਦਾ ਹੈ ਤਾਂ ਇਸ ਰਸਤੇ ਤੇ ਚੱਲਿਆ ਜਾਂਦਾ। ਤਾਂ ਮਹਾਰਾਜ ਕਹਿੰਦੇ ਇਹ ਰਸਤਾ ਜਿਹੜਾ ਬੜਾ ਬਿਖਮ ਹੈ, ਬੜਾ ਕਠਿਨ ਹੈ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਫਿਰ ਅੱਗੇ ਬਚਨ ਕੀਤਾ ਹੈ, ਖੰਨੇ ਉਹ ਤਿੱਖੀ ਵਾਲ ਉਹ ਨਿੱਕੀ, ਏਤ ਮਾਰਗ ਜਾਣਾ। ਇਸ ਰਸਤੇ ਤੇ ਚੱਲਣਾ ਖੰਡੇ ਦੀ ਧਾਰ ਤੇ ਸਾਧ ਸੰਗਤ ਜੀ ਖਲੋਣ ਦੀ ਤਰ੍ਹਾਂ ਹੈ, ਨਹੀਂ ਟਿਕਿਆ ਜਾ ਸਕਦਾ। ਪਰਮਾਤਮਾ ਕਿਰਪਾ ਕਰੇ ਤਾਂ ਜੀਵ ਟਿਕਦਾ, ਤਾਂ ਹੀ ਇਸ ਰਸਤੇ ਤੇ ਚੱਲਦਾ ਹੈ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਹਰ ਕਾ ਮਾਰਗ ਸਦਾ ਪੰਥ ਵਿਖੜਾ। हे ਜੀਵ, ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਬੜਾ ਕਠਿਨ ਹੈ, ਬੜਾ ਹੀ ਪਰਮਾਰਥ ਦਾ ਰਸਤਾ ਦੁੱਤਰ ਹੈ। ਕੋ ਪਾਏ ਗੁਰ ਵਿਚਾਰਾ। ਤੇ ਫਿਰ ਮਹਾਰਾਜ ਕੋਈ ਵੀ ਇਸ ਰਸਤੇ ਨੂੰ ਪਾਉਂਦਾ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਪਾਉਂਦੇ ਆ ਗੁਰਮੁਖ ਪਿਆਰੇ ਜਿਹੜੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਆ। ਕੋ ਪਾਏ, ਕੋਈ ਵਿਰਲਾ ਵਿਰਲਾ ਟਾਵਾ ਟਾਵਾ ਹੁੰਦਾ। ਗੁਰ ਵਿਚਾਰਾ ਜਿਹੜੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਨ, ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਜੋ ਕਰਦੇ ਆ ਜਾਂ ਫਿਰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰ ਲੈਂਦੇ ਆ। ਮਹਾਰਾਜ ਕਹਿੰਦੇ ਉਹ ਕੋਈ ਗੁਰਮੁਖ ਪਿਆਰੇ ਵਿਰਲੇ ਹਨ ਸੰਸਾਰ ਭਰ ਦੇ ਅੰਦਰ, ਜਿਨ੍ਹਾਂ ਨੇ ਇਸ ਕਠਿਨ ਰਸਤੇ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ। ਨਹੀਂ ਤੇ ਜੀਵ ਕਹਿੰਦਾ ਆ ਜਗ ਮਿੱਠਾ, ਅਗਲਾ ਕਿੰਨੇ ਡਿੱਠਾ। ਬੜਾ ਔਖਾ ਹੈ ਭਗਤੀ ਕਰਨੀ, ਬੜਾ ਔਖਾ ਹੈ ਨਾਮ ਜਪਣਾ। ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਵੀ ਹੈ ਨਾ, ਆਖਣ ਔਖਾ ਸਾਚਾ ਨਾਮ। ਬੜਾ ਔਖਾ ਹੈ ਨਾਮ ਜਪਣਾ ਸਾਧ ਸੰਗਤ ਜੀ। ਐਵੇਂ ਕੋਈ ਗੱਲਾਂ ਕਰੀ ਜਾਵੇ ਕਿ ਬਾਬੇ ਵਿਹਲੇ ਰਹਿੰਦੇ ਆ, ਜੋ ਹੱਥ ਵਿੱਚ ਮਾਲਾ ਫੜੀ ਬੈਠਦੇ, ਕੋਈ ਚੌਂਕੜਾ ਲਾ ਕੇ ਬੈਠੇ ਤਾਂ ਸਹੀ। ਕਿੰਨਾ ਔਖਾ ਹੈ ਸਾਧ ਸੰਗਤ ਜੀ। ਹਾਂ, ਸਤਿਗੁਰੂ ਜੀ ਕਿਰਪਾ ਕਰਨ ਤਾਂ ਸੌਖਾ ਹੋ ਸਕਦਾ ਹੈ। ਗੁਰੂ ਕਿਰਪਾ ਕਰੇ, ਮਹਾਰਾਜ ਬਖਸ਼ਿਸ਼ ਕਰ ਦੇਣ, ਨਹੀਂ ਤਾਂ ਥੋੜਾ ਸਮਾਂ ਵਿੱਚ ਬੈਠਿਆ ਨਹੀਂ ਜਾਂਦਾ, ਉਸਲਵਟ ਭੰਨਣ ਲੱਗ ਪੈਂਦੇ ਆਪਾਂ ਸਾਧ ਸੰਗਤ ਜੀ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਚੌਂਕੜਾ ਵੀ ਨਹੀਂ ਸਾਡੇ ਤੋਂ ਵੱਜਦਾ, ਚੌਂਕੜਾ ਲਗਾ ਕੇ ਵੀ ਨਹੀਂ ਅਸੀਂ ਬੈਠ ਸਕਦੇ ਥੋੜਾ ਸਮਾਂ ਵੀ, ਬੜਾ ਔਖਾ ਹੈ। ਗੁਰੂ ਕਿਰਪਾ ਕਰੇ ਤਾਂ ਸਾਧ ਸੰਗਤ ਜੀ ਪਤਾ ਹੀ ਨਹੀਂ ਚੱਲਦਾ। ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਲੱਗਾ ਹੋਵੇ, ਸਰੀਰ ਦੀ ਸੁੱਧ ਬੁੱਧੀ ਭੁੱਲ ਜਾਂਦੀ ਹੈ। ਕੋਈ ਪਤਾ ਨਹੀਂ ਚੱਲਦਾ ਕਿ ਗੋਡਿਆਂ ਵਿੱਚ ਦਰਦ ਹੈ ਜਾਂ ਲੱਤ ਕੋਈ ਦੁਖਦੀ ਹੈ ਜਾਂ ਕਿਸੇ ਤਰ੍ਹਾਂ ਕੋਈ ਪੀੜਾ ਹੈ, ਕੋਈ ਪਤਾ ਨਹੀਂ ਚੱਲਦਾ। ਜਿੱਥੇ ਪਿਆਰ ਹੁੰਦਾ ਉੱਥੇ ਸਭ ਕੁਝ ਹੀ ਭੁੱਲ ਜਾਂਦਾ ਹੈ।
ਤੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਨੇ, ਕੋ ਪਾਏ ਗੁਰ ਵਿਚਾਰਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਇਹ ਜਿਹੜੀ ਧਰਮ ਦੀ ਪੌੜੀ ਹੈ ਨਾ, ਔਰ ਸੰਤਾਂ ਮਹਾਂਪੁਰਖਾਂ ਵਾਲਾ ਨਾਮ ਜਪਣ ਵਾਲਿਆਂ ਦਾ ਜਿਹੜਾ ਮਾਰਗ ਹੈ, ਕੋਈ ਵਿਰਲਾ ਵਿਰਲਾ ਪਾਵਨਾ ਕਰਦਾ ਹੈ। ਹਰ ਕੋਈ ਨਹੀਂ ਇਸ ਜੀਵ ਨੂੰ, ਇਸ ਅਮੋਲਕ ਦਾਤ ਨੂੰ ਜੀਵਨ ਦੇ ਅੰਦਰ ਧਾਰਨ ਕਰਦਾ ਹੈ। ਹਰ ਕੋਈ ਨਹੀਂ ਇਸ ਰਸਤੇ ਤੇ ਚੱਲਦਾ। ਹੋਰ ਦੁਨੀਆ ਦੇ ਰਸਤੇ ਉਹ ਪੈਂਦੀ ਤਾਂ ਬਹੁਤ ਜੀਵ ਸੰਸਾਰ ਭਰ ਦੇ तमाम ਜੀਵ ਧਾਰਨ ਕਰੀ ਬੈਠੇ ਹੈ। ਕੋਈ ਕਿਸੇ ਰਸਤੇ ਤੇ ਚੱਲਦਾ, ਕੋਈ ਕਿਸੇ ਤਰ੍ਹਾਂ ਦੀ ਸਾਧਨਾ ਦਾ ਰਸਤਾ ਧਾਰਨ ਕਰੀ ਬੈਠਾ ਹੈ। ਪਰ ਇਹ ਜਿਹੜਾ ਪ੍ਰੇਮਾ ਭਗਤੀ ਦਾ ਮਾਰਗ ਹੈ, ਮਹਾਰਾਜ ਕਹਿੰਦੇ ਸਭ ਤੋਂ ਔਖਾ ਜਿਹੜਾ ਰਸਤਾ ਹੈ ਨਾ, ਉਹ ਰੱਬ ਦੇ ਨਾਲ ਮਿਲਣ ਵਾਲਾ ਰਸਤਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਸ਼ਬਦ ਦੇ ਵਿਚਾਰਵਾਨ ਹੈ, ਤਿਨਾਂ ਨੇ ਮਹਾਰਾਜ ਕਹਿੰਦੇ ਇਸ ਰਸਤੇ ਨੂੰ ਧਾਰਨ ਕੀਤਾ ਹੈ। ਹਰ ਕੈ ਰੰਗ ਰਾਤਾ ਸਬਦੇ ਮਾਤਾ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਦੇ ਵਿੱਚ ਜਿਹੜਾ ਰੰਗਿਆ ਹੈ ਨਾ, ਸ਼ਬਦੇ ਮਾਤਾ, ਉਹ ਸ਼ਬਦ ਦੇ ਵਿੱਚ ਮਸਤ ਰਹਿੰਦਾ ਹੈ। ਜਿਹਨੂੰ ਪਰਮੇਸ਼ਰ ਦਾ ਪ੍ਰੇਮ ਦਾ ਰੰਗ ਲੱਗ ਗਿਆ ਨਾ, ਸਾਧ ਸੰਗਤ ਜੀ ਮਹਾਰਾਜ ਜੀ ਦੇ ਸ਼ਬਦ ਨੂੰ ਕਦੇ ਵਿਸਾਰਦਾ ਨਹੀਂ ਹੈ। ਹਿਰਦੇ ਅੰਦਰ ਕਣਾ ਆਨੰਦ ਪ੍ਰਾਪਤ ਹੁੰਦਾ ਹੈ। ਤੇ ਜਿਹਨੂੰ ਸਾਧ ਸੰਗਤ ਜੀ ਜਿੱਥੇ ਸੁੱਖ ਮਿਲਦਾ ਨਾ, ਉੱਥੇ ਜਾ ਕੇ ਟਿਕ ਜਾਂਦਾ ਹੈ। ਜਿਵੇਂ ਕੋਈ ਸਾਧ ਸੰਗਤ ਜੀ ਬਾਹਰ ਦਰ ਤੇ ਸਭ ਥਾਵਾਂ ਤੇ ਫਿਰ ਕਰਕੇ ਆ ਗਿਆ ਹੋਵੇ, ਤੇ ਜਿੱਥੇ ਕਿਤੇ ਮਨ ਨੂੰ ਚੈਨ ਮਿਲਦਾ ਨਾ, ਕਹਿੰਦਾ ਇੱਥੇ ਸੁੱਖ ਹੈ, ਮੈਂ ਹੁਣ ਇੱਥੇ ਟਿਕ ਕਰਕੇ ਰਹਿਣਾ। ਭਾਵੇਂ ਕਿੰਨਾ ਵੀ ਘਰ ਤੋਂ ਦੂਰ ਹੋਵੇ, ਕਹਿੰਦਾ ਇੱਥੇ ਬੜਾ ਆਰਾਮ ਹੈ, ਇੱਥੇ ਮੇਰਾ ਚਿੱਤ ਨੂੰ ਬੜੀ ਸ਼ਾਂਤੀ ਮਿਲੀ ਹੈ, ਮੈਂ ਇੱਥੇ ਟਿਕ ਕਰਕੇ ਰਹਿਣਾ। ਕਈ ਵਾਰ ਤਾਂ ਆਪਣਾ ਸਾਜੋ ਸਮਾਨ ਵੀ ਸਾਰਾ ਕੁਝ ਉੱਥੇ ਚੁੱਕ ਕਰਕੇ ਲੈ ਜਾਂਦਾ ਹੈ ਕਿ ਮੈਂ ਉੱਥੇ ਜਾ ਕੇ ਕੀ ਲੈਣਾ ਜਿੱਥੇ ਮਨ ਨੂੰ ਚੈਨ ਹੀ ਨਹੀਂ ਮਿਲਦਾ, ਮਨ ਟਿਕਦਾ ਹੀ ਨਹੀਂ, ਮਨ ਭਟਕਦਾ ਹੀ ਰਹਿੰਦਾ ਹੈ। ਜਿੱਥੇ ਮੇਰੇ ਮਨ ਨੂੰ ਸਕੂਨ ਮਿਲਦਾ ਪਿਆ, ਮੈਂ ਤਾਂ ਇੱਥੇ ਟਿਕ ਕਰਕੇ ਰਹਿਣਾ। ਸੁੱਖ ਵਾਸਤੇ ਤੇ ਭੱਜ ਦੌੜ ਕਰਦਾ ਫਿਰਦਾ, ਜੇ ਸੁੱਖ ਹੀ ਨਹੀਂ ਮਿਲਦਾ ਤੇ ਕਾਹਦੇ ਵਾਸਤੇ, ਕਿੱਥੇ ਜਾ ਕਰਕੇ ਰਹਾਂਗਾ, ਇੱਥੇ ਰਹਿਣਾ ਹੈ। ਤੋ ਇਦਾਂ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਨਿਸ਼ਚਾ ਬਣ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮ ਦਾ ਰੰਗ ਲੱਗਾ ਹੁੰਦਾ ਹੈ, ਸ਼ਬਦੇ ਮਾਤਾ ਸ਼ਬਦ ਦੇ ਵਿੱਚ ਹੀ ਮਸਤ ਹੋ ਕਰਕੇ ਰਹਿੰਦੇ ਹੈ। ਮਹਾਰਾਜ ਆਪ ਜੀ ਦੀ ਸ਼ਬਦ ਦੇ ਵਿੱਚ ਹੀ ਬੜਾ ਆਨੰਦ ਹੈ। ਸ਼ਬਦ ਦੇ ਵਿੱਚ ਹੀ ਮਹਾਰਾਜ ਸਦੀਵੀ ਸੁਖ ਹੈ। ਹਉਮੈ ਤਦੇ ਵਿਕਾਰਾ। ਉਹਨਾਂ ਗੁਰਮੁਖਾਂ ਨੇ ਹਉਮੈ ਅਤੇ ਹੋਰ ਇਤਿਆਦਿਕ ਵਿਕਾਰ, ਜਿਤਨੇ ਵੀ ਕਾਮ ਕ੍ਰੋਧ ਆਦਿਕ ਵਿਕਾਰ ਹੈ, ਉਹ ਤਜੇ ਤਿਆਗ ਦਿੱਤੇ ਹਨ। ਨਾਨਕ ਨਾਮ ਰਤਾ ਇੱਕ ਰੰਗੀ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਇੱਕ ਨਾਮ ਦੇ ਵਿੱਚ ਰਤਾ ਹੈ ਨਾ, ਇੱਕ ਰੰਗੀ, ਉਹਨੇ ਕੇਵਲ ਇੱਕ ਹੀ ਪੱਖ ਵਾਹਿਗੁਰੂ ਦਾ ਪੱਖ ਹੀ ਧਾਰਨ ਕੀਤਾ। ਸਾਰੀ ਦੁਨੀਆ ਦੇ ਪੱਖ ਛੱਡ ਦਿੱਤੇ ਹੈ, ਸਾਰੇ ਦੁਨੀਆ ਦੇ ਆਸਰੇ ਛੱਡ ਦਿੱਤੇ ਹੈ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਇਦਾਂ ਦੀ ਮਨ ਵਿੱਚ ਭਾਵਨਾ ਤੇ ਨਿਸ਼ਚਾ ਬਣਾ ਕਰਕੇ ਉਹਨਾਂ ਨੇ ਮਹਾਰਾਜ ਜੀ ਦਾ ਪੱਲਾ ਪਕੜ ਲਿਆ ਹੈ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਸਭ ਦੁਨੀਆ ਦੇ ਆਸਰੇ, ਸਾਰੇ ਪੱਖ, ਸਾਰੇ ਰੰਗ, ਤਰ੍ਹਾਂ ਤਰ੍ਹਾਂ ਦੇ ਮਾਇਆ ਦੇ ਸੁੱਖ, ਸਭ ਮਹਾਰਾਜ ਕਹਿੰਦੇ ਉਹਨਾਂ ਨੇ ਛੱਡ ਦਿੱਤੇ ਹੈ। ਕੇਵਲ ਇੱਕ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਰੱਬ ਦੇ ਪੱਖੀ ਹੋ ਗਏ ਹਨ। ਸ਼ਬਦ ਸਵਾਰਨ ਹਾਰਾ। ਮਹਾਰਾਜ ਜੀ ਦਾ ਸ਼ਬਦ ਉਹਨਾਂ ਦੇ ਹਿਰਦੇ ਨੂੰ ਸਵਾਰਨ ਵਾਲਾ ਹੈ। ਲੋਕ ਪਰਲੋਕ ਉਹਨਾਂ ਦਾ ਸਵਾਰਨ ਵਾਲਾ ਹੈ, ਸਵੱਲਾ ਬਣਾਉਣ ਵਾਲਾ ਹੈ। ਜੋ ਮਹਾਰਾਜ ਕਹਿੰਦੇ ਸ਼ਬਦ ਦਾ ਅਭਿਆਸ ਕਰਦੇ ਗੁਰਮੁਖ ਪਿਆਰੇ, ਪਰਮੇਸ਼ਰ ਆਪ ਹੀ ਉਹਨਾਂ ਦੇ ਲੋਕ ਪਰਲੋਕ ਨੂੰ ਸਵਾਰ ਦਿੰਦਾ ਹੈ। ਜੀਵਨ ਦੀ ਸਫਲਤਾ ਬਣਾਉਣ ਵਾਲਾ ਹੈ, ਉਹਨਾਂ ਦੇ ਹਿਰਦੇ ਨੂੰ ਸਵਾਰਨ ਵਾਲਾ ਵੀ ਮਹਾਰਾਜ ਕਹਿੰਦੇ ਸ਼ਬਦ ਹੈ। ਇਹ ਜਿਹੜਾ ਹਿਰਦਾ ਸਾਧ ਸੰਗਤ ਜੀ ਸਵਰਦਾ ਨਹੀਂ ਹੈ ਨਾ, ਇਹਨੂੰ ਸਵਾਰ ਕਰਕੇ ਰੱਖਣਾ, ਐ ਚੰਗੀ ਤਰ੍ਹਾਂ ਸਾਧ ਸੰਗਤ ਜੀ ਨਿਰਮਲ ਕਰਨਾ, ਉਜਲ ਬਣਾਉਣਾ। ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਜੀ ਦੇ ਸ਼ਬਦ ਦੁਆਰਾ ਇਸ ਨੂੰ ਸਵਾਰਿਆ ਜਾ ਸਕਦਾ ਹੈ। ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਤੇ ਇਹਨਾਂ ਦੇ ਹਿਰਦੇ ਨੂੰ ਮਹਾਰਾਜ ਜੀ ਦੇ ਸ਼ਬਦ ਨੇ ਸਵਾਰ ਦਿੱਤਾ ਹੈ। ਉਥੋਂ ਵਿਕਾਰਾਂ ਦੀ, ਹਉਮੈ ਦੀ ਬਦਬੂ ਚਲੀ ਗਈ ਹੈ। ਭਗਤੀ ਦੀ ਮਹਿਕ ਮਹਾਰਾਜ ਕਹਿੰਦੇ ਉੱਥੇ ਆ ਰਹੀ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਨੇ ਕਿਰਪਾ ਕਰਕੇ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ,
ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਕੈ ਰੰਗ ਰਾਤਾ ਸਬਦੇ ਮਾਤਾ, ਹਉਮੈ ਤਰੇ ਵਿਕਾਰਾ। ਨਾਨਕ ਨਾਮ ਰਤਾ ਇਕ ਰੰਗੀ, ਸ਼ਬਦ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।